ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਟੀਵੀ 84 ਦੇ ਇਸ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਅਮਰੀਕਾ ਦੀ ਧਰਤੀ ਤੋਂ ਜਿਹੜੀ ਇਹ ਇੱਕ ਅਹਿਮ ਖਬਰ ਅੱਜ ਨਸ਼ਰ ਹੋਈ ਹੈ ਕਿ ਜਿਹੜਾ 6 ਫॉर ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਖਿਲਾਫ ਇੱਕ ਅਸੈਸੀਨੇਸ਼ਨ ਪਲਾਟ ਜਿਹੜਾ ਕਿ ਭਾਰਤ ਵੱਲੋਂ ਆਰੰਭਿਆ ਗਿਆ ਸੀ ਜਾਂ ਭਾਰਤ ਦੇ EMPLOYE ਵੱਲੋਂ ਆਰੰਭਿਆ ਗਿਆ ਸੀ, ਉਹ ਅੱਜ ਉਹਦੀਆਂ ਜਿਹੜੀਆਂ ਡੀਟੇਲਸ ਨੇ ਉਹ ਨਸ਼ਰ ਹੋਈਆਂ ਨੇ। ਇਹ ਪਲਾਟ ਪਿਛਲੇ ਦਿਨੀ ਫਾਈਨੈਂਸ਼ੀਅਲ ਟਾਈਮਜ਼ ਵੱਲੋਂ, ਅਖਬਾਰ ਵੱਲੋਂ, ਉਹਨਾਂ ਵੱਲੋਂ ਇਹ ਗੱਲ ਜਿਹੜੀ ਹੈ ਸੁਰਖੀਆਂ ਦੇ ਵਿੱਚ ਲਿਆਂਦੀ ਗਈ ਸੀ, ਜਗ ਜ਼ਾਹਰ ਕੀਤੀ ਗਈ ਸੀ। ਉਹਦੇ ਤੋਂ ਬਾਅਦ ਅੱਜ ਜਿਹੜੀ ਇੰਡਾਈਟਮੈਂਟ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਇੰਡਾਈਟਮੈਂਟ ਫਾਈਲ ਕੀਤੀ ਗਈ ਸੀ ਇੱਥੋਂ ਦੀਆਂ ਏਜੰਸੀਆਂ ਵੱਲੋਂ, ਨਿਊਯਾਰਕ ਦੀਆਂ, ਅਮਰੀਕਾ ਦੀਆਂ, ਜਿਹਦੇ ਵਿੱਚ FBI ਵੀ ਇਨਵੋਲਵ ਹੈ, ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਵੀ ਇਨਵੋਲਵ ਨੇ ਤੇ DEA ਵੀ ਇਨਵੋਲਵ ਹੈ। ਉਹਨਾਂ ਦੀ ਜਿਹੜੀ ਇੰਡਾਈਟਮੈਂਟ ਸੀ ਉਹਦੀਆਂ ਜਿਹੜੀਆਂ ਅੱਜ ਡੀਟੇਲਸ ਨੇ ਉਹ ਜਗ ਜ਼ਾਹਰ ਹੋ ਗਈਆਂ ਨੇ। ਤੇ ਡੀਟੇਲਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਜੂਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਹੁੰਦਾ, ਉਦੋਂ ਉਸ ਸਾਰੇ ਪਲਾਟ ਦੇ ਵਿੱਚ ਇਹ ਗੱਲ ਇੰਡਾਈਟਮੈਂਟ ਦੇ ਵਿੱਚ ਕਹੀ ਜਾ ਰਹੀ ਹੈ, ਜੋ ਮੈਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਿਹਾ, ਕਿ ਉਸ ਸਮੇਂ ਦੇ ਵਿੱਚ ਘੱਟੋ ਘੱਟ ਇੱਕ ਟਾਰਗੇਟ ਉਹਨਾਂ ਵੱਲੋਂ ਨਿਊਯਾਰਕ ਦੇ ਵਿੱਚ ਜਿਹੜਾ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਆਈਡੈਂਟੀਫਾਈ ਕੀਤਾ ਗਿਆ, ਘੱਟੋ ਘੱਟ ਇੱਕ ਹੋਰ ਟਾਰਗੇਟ ਕੈਲੀਫੋਰਨੀਆ ਦੇ ਵਿੱਚ, ਤੇ 3 ਹੋਰ ਬੰਦੇ ਇਹਨਾਂ ਨੇ ਮਿਨੀਮਮ, ਇਹਨਾਂ ਦੀ ਲਿਸਟ ਦੇ ਵਿੱਚ, ਲਿਸਟ ਬਹੁਤ ਹੋਰ ਲੰਬੀ ਸੀਗੀ ਪਰ ਇਹ ਬੰਦੇ ਘੱਟੋ ਘੱਟ ਇਹਨਾਂ ਨੇ ਟਾਰਗੇਟ ਕੀਤੇ ਹੋਏ ਸੀ। ਜਿਹੜਾ ਇਹਨਾਂ ਦਾ ਪਲਾਨ ਸੀ ਕਿ ਅਸੀਂ 29 ਜੂਨ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਤੋਂ ਇਲਾਵਾ ਗੁਰਪਤਵੰਤ ਸਿੰਘ ਪੰਨੂ, ਇੱਕ ਬੰਦਾ ਕੈਲੀਫੋਰਨੀਆ ਦੇ ਵਿੱਚ ਤੇ 3 ਬੰਦੇ ਹੋਰ ਕੈਨੇਡਾ ਦੇ ਵਿੱਚ ਇਹਨਾਂ ਨੇ ਐਲੀਮੀਨੇਟ ਕਰਨੇ ਸੀ, ਅਸੈਸੀਨੇਟ ਕਰਨੇ ਸੀ। ਤੇ ਇਹ ਅਮਰੀਕਾ ਨੇ ਜਿਹੜਾ ਬਾਅਦ ਦੇ ਵਿੱਚ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਆਈ ਕਿ ਇਹ ਪਲਾਟ ਜਿਹੜਾ ਸੀ ਅਸੈਸੀਨੇਸ਼ਨ ਅਟੈਂਪਟ ਉਹ ਨਾਕਾਮ ਕਰ ਦਿੱਤਾ ਸੀ। ਅਮਰੀਕਾ ਨੇ ਫਿਰ ਇੰਡੀਆ ਨੂੰ ਵਾਰਨਿੰਗ ਦਿੱਤੀ ਸੀ। ਇਹ ਘਟਨਾਕ੍ਰਮ ਜਿਹੜਾ ਸਾਰਾ ਆ ਇਹ ਮਈ ਐਂਡ ਤੇ ਜੂਨ ਦੇ ਬਿਗਨਿੰਗ ਦੇ ਵਿੱਚ ਹੁੰਦਾ, ਜਦੋਂ ਇੰਡੀਆ, ਮਤਲਬ ਇੰਡਾਈਟਮੈਂਟ ਦੇ ਮੁਤਾਬਕ ਇੰਡੀਅਨ ਗਵਰਨਮੈਂਟ ਦਾ EMPLOYE ਜਿਹੜਾ ਆਪਣੇ ਆਪ ਨੂੰ ਇੱਕ ਸੀਨੀਅਰ ਫੀਲਡ ਆਫਿਸਰ ਦੇ ਤੌਰ ਦੇ ਉੱਤੇ ਆਈਡੈਂਟੀਫਾਈ ਕਰਦਾ ਸੀ। ਇੰਟੈਲੀਜੈਂਸ ਦੇ ਵਿੱਚ ਵੀ ਉਹਨੇ ਕੰਮ ਕੀਤਾ, ਸਿਕਿਉਰਿਟੀ ਮੈਨੇਜਮੈਂਟ ਦੇ ਵਿੱਚ ਕੰਮ ਕੀਤਾ, ਤੇ ਇੰਡੀਆ ਦੀ ਜਿਹੜੀ CRPF ਹੈ, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਉਹਦੇ ਵਿੱਚ ਵੀ ਉਹਨੇ ਕੰਮ ਕੀਤਾ। ਉਸ ਬੰਦੇ ਦਾ ਨਾਂ ਨਹੀਂ ਇੰਡਾਈਟਮੈਂਟ ਦੇ ਵਿੱਚ ਨਸ਼ਰ ਕੀਤਾ ਗਿਆ। ਉਸ ਦੇ ਕਹਿਣ ਦੇ ਉੱਤੇ ਜਾਂ ਉਸ ਦੀ ਪਹੁੰਚ ਦੇ ਉੱਤੇ ਇੱਕ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਉਹਨਾਂ ਨੇ ਉਹ ਕੀਤਾ, ਜਿਹਦਾ ਨਾਂ ਨਿਖਿਲ ਗੁਪਤਾ ਆਈਡੈਂਟੀਫਾਈ ਕੀਤਾ ਗਿਆ ਇੰਡਾਈਟਮੈਂਟ ਦੇ ਵਿੱਚ, ਤੇ ਉਹ ਬੰਦਾ ਬਾਅਦ ਦੇ ਵਿੱਚ ਇੱਥੋਂ ਭੱਜਿਆ ਤੇ ਅੱਜ ਮੁੜ ਕੇ ਜੂਨ ਦੇ ਐਂਡ ਦੇ ਵਿੱਚ ਉਹਨੂੰ ਚੈਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਤੇ ਅੱਜ ਅਮਰੀਕਾ ਨਿਖਿਲ ਗੁਪਤਾ ਦੀ ਜਿਹੜੀ ਹੈ ਉਹ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਥੱਲੇ ਉਹਦੀ ਐਕਸਟ੍ਰੈਡੀਸ਼ਨ ਜਿਹੜੀ ਹੈ ਉਹ ਮੰਗ ਰਿਹਾ ਆ ਚੈਕ ਰਿਪਬਲਿਕ ਤੋਂ। ਸੋ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈ ਕਿ ਜਿਹੜਾ ਆ ਇੰਡੀਅਨ ਗਵਰਨਮੈਂਟ ਦਾ ਇੱਕ EMPLOYE, ਉਹਨਾਂ ਦਾ ਇੱਕ ਏਜੰਟ ਜਿਹੜਾ ਕਿ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੈ, ਉਹਨੇ ਨਿਖਿਲ ਗੁਪਤਾ ਦੇ ਰਾਹੀਂ ਇਹ ਸਾਰਾ ਪਲਾਟ ਕ੍ਰੀਏਟ ਕੀਤਾ ਤੇ ਇੱਥੇ ਇੱਕ ਹਿਟਮੈਨ ਹਾਇਰ ਕਰਨ ਦੀ ਉਹ ਕੀਤੀ ਅਮਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ, ਜਿਨ੍ਹਾਂ ਨੂੰ ਇਹਨਾਂ ਨੇ $1 ਲੱਖ ਦੇਣਾ ਨਕਦ ਉਹ ਕੀਤਾ ਤੇ $15,000 ਉਹਨੂੰ ਦਿੱਤਾ ਵੀ, ਨਿਖਿਲ ਜਿਹੜਾ ਗੁਪਤਾ ਆ ਉਸ ਦੇ ਵੱਲੋਂ ਦਿੱਤਾ ਗਿਆ। ਸੋ ਇਹ ਡੀਟੇਲਸ ਇੱਕ ਜਿਹੜਾ ਵੱਡੀ ਇੱਕ ਜਗ ਜ਼ਾਹਰ ਹੋਈ ਹੈ ਜਿਹੜੀ ਇੰਡਾਈਟਮੈਂਟ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਹੈ, ਇਹ ਸਾਰੀਆਂ ਡੀਟੇਲਸ ਉਹਦੇ ਵਿੱਚ ਸਾਹਮਣੇ ਆਈਆਂ ਨੇ। ਹੋਰ ਵੀ ਇਹਦੇ ਵਿੱਚ ਬਹੁਤ ਗੱਲਾਂ ਨੇ, ਇੰਡੀਆ ਦਾ ਰਿਸਪੌਂਸ ਵੀ ਹੈ ਤੇ ਨਾਲ ਹੀ ਨਾਲ ਅਗਸਤ ਤੇ ਅਕਤੂਬਰ ਦੇ ਵਿੱਚ ਜਿਹੜੇ ਅਮਰੀਕਾ ਦੇ ਅਫੀਸ਼ੀਅਲਸ ਨੇ, ਉਹ ਇੰਟੈਲੀਜੈਂਸ ਅਫੀਸ਼ੀਅਲਸ ਨੇ, ਉਹ ਭਾਰਤ ਵੀ ਜਾਂਦੇ ਆ ਇਸ ਮਾਮਲੇ ਨੂੰ ਲੈ ਕੇ, ਉੱਥੇ ਦੇ ਇਨਕੁਆਇਰੀ ਦੇ ਨਾਲ ਸੰਬੰਧਿਤ ਕਿ ਅਸੀਂ ਇਨਕੁਆਇਰੀ ਕਰ ਰਹੇ ਹਾਂ ਤੇ ਤੁਸੀਂ ਸਾਡੀ ਸਪੋਰਟ ਕਰੋ। ਈਵਨ ਜੇਕ ਸਲੀਵਨ ਨੇ ਜਿਹੜੇ, ਉਹਨਾਂ ਨੇ ਡਾਇਰੈਕਟਲੀ ਇਹ ਇਸ਼ੂ ਗੁਰਪਤਵੰਤ ਸਿੰਘ ਪੰਨੂ ਦਾ ਤੇ ਇਹ ਸਾਰੇ ਪਲਾਟ ਦੀ ਜਿਹੜੀ ਹੁਣ ਕੇਸ ਫਾਈਲ ਕੀਤਾ ਗਿਆ, ਇਹ ਉਹਨਾਂ ਨੇ ਮੁੜ ਕੇ ਅਜੀਤ ਡੋਵਲ ਦੇ ਨਾਲ ਵੀ ਉਠਾਇਆ। ਤੇ ਈਵਨ ਜਦੋਂ ਡਾਕਟਰ ਜੈ ਸ਼ੰਕਰ ਇੱਥੇ ਯੂਨਾਈਟਿਡ ਨੇਸ਼ਨਸ ਦੇ ਜਨਰਲ ਇਜਲਾਸ ਦੇ ਵਿੱਚ ਆਉਂਦੇ ਆ ਅਮਰੀਕਾ ਦੇ ਵਿੱਚ, ਨਿਊਯਾਰਕ ਦੀ ਧਰਤੀ ਤੇ, ਇੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ
ਉਹਨਾਂ ਨਾਲ ਵੀ ਇਹ ਜਿਹੜਾ ਇਸ਼ੂ ਹੈ ਇਹ ਉਠਾਇਆ ਜਾਂਦਾ। ਸੋ ਇਹ ਸਾਰੀਆਂ ਡਿਟੇਲਸ ਨੇ ਜਿਹੜੀਆਂ ਮਤਲਬ ਇਹ ਕਹਿ ਲਓ ਕਿ ਹੁਣ ਜਿਹੜੀ ਗੱਲ ਪਹਿਲਾਂ ਜਦੋਂ ਇੰਡੀਆ ਨੇ ਰਿਸਪੌਂਡ ਕੀਤਾ ਕੈਨੇਡਾ ਦੇ ਜਸਟਿਨ ਟਰੂਡੋ ਦੇ ਐਲੀਗੇਸ਼ਨਸ ਨੂੰ ਕਿ ਨਹੀਂ ਅਸੀਂ ਤੇ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੇ, ਸਾਡੀ ਤੇ ਇਹ ਪਾਲਿਸੀ ਦਾ ਹਿੱਸਾ ਹੀ ਹੈ ਨਹੀਂ। ਹੁਣ ਜਦੋਂ ਅਮਰੀਕਾ ਨੇ ਇਹ ਗੱਲ ਜਗ ਜ਼ਾਹਰ ਕੀਤੀ ਜਾਂ ਅਮਰੀਕਾ ਦੀ ਇਹ ਗੱਲ ਆਈ ਕਿ ਜੀ ਅਮਰੀਕਾ ਨੇ ਵਾਰਨ ਕੀਤਾ, ਉੱਥੇ ਫਿਰ ਇੰਡੀਆ ਦਾ ਸਟੈਂਡ ਜਿਹੜਾ ਸੀ ਉਹ ਨਰਮ ਹੋ ਗਿਆ ਸੀ। ਇੰਡੀਆ ਨੇ ਇਹ ਕਿਹਾ ਕਿ ਅਸੀਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰਾਂਗੇ ਤੇ ਉਹਨਾਂ ਨੇ ਹੁਣ ਇੱਕ ਜਿਹੜੀ ਹੈ ਹਾਈ ਲੈਵਲ ਕਮੇਟੀ ਵੀ ਬਣਾਈ ਹੈ ਇੰਡੀਆ ਨੇ ਇਹਦੇ ਉੱਤੇ ਜਿਹੜੀ ਇਨਕੁਆਇਰੀ ਦੀਆਂ ਡਿਟੇਲਸ ਨੂੰ ਲੱਭਣ ਦੇ ਲਈ ਤੇ ਉਹਦੇ ਵਿੱਚ ਅਮਰੀਕਾ ਨੂੰ ਰਿਸਪੌਂਡ ਕਰਨ ਦੇ ਲਈ। ਸੋ ਇਸ ਬਾਰੇ ਹੀ ਅਸੀਂ ਅੱਜ ਮੇਨਲੀ ਗੱਲਬਾਤ ਕਰਾਂਗੇ ਕਿ ਇਹ ਸਾਰਾ ਜਿਹੜਾ ਜਗ ਜ਼ਾਹਰ ਹੋਇਆ ਆ ਪਲਾਟ ਜਾਂ ਉਹਦੀਆਂ ਡਿਟੇਲਸ ਇਹ ਕੀ ਇਸ਼ਾਰਾ ਕਰਦੀਆਂ ਨੇ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਜ਼ ਨੇ ਜੋ ਗੱਲ ਸਿੱਖ ਸਫਾ ਦੇ ਵਿੱਚ ਜਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਇਹ 1984 ਤੇ 1984 ਤੋਂ ਲੈ ਕੇ ਹੁਣ ਤੱਕ ਇੰਨੇ ਸਾਲਾਂ ਤੱਕ ਕਹਿੰਦੀਆਂ ਰਹੀਆਂ ਨੇ ਕਿ ਇੰਡੀਆ ਦੀ ਇੰਟਰਫੀਰੈਂਸ ਹੈ ਇੱਥੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ। ਅਦਰਵਾਈਜ਼ ਉਹਨਾਂ ਦੇ ਜਿਹੜੇ ਏਜੰਟ ਨੇ ਜਾਂ ਏਜੰਟ ਪ੍ਰੋਵੋਕੇਟਰਸ ਨੇ ਉਹ ਸਾਨੂੰ ਤੰਗ ਕਰਦੇ ਆ ਤੇ ਉਹ ਜਾਣ ਬੁੱਝ ਕੇ ਇੱਥੇ ਲੜਾਈਆਂ ਝਗੜੇ ਤੇ ਉਹ ਇਨਫੋਰਮੇਸ਼ਨ ਕਲੈਕਟ ਕਰਕੇ ਇੰਟਰਫੀਰੈਂਸ ਕਰਦੇ ਆ। ਤੇ ਹੁਣ ਗੱਲ ਉਹ ਇੰਟਰਫੀਰੈਂਸ ਤੋਂ ਵੱਧ ਕੇ ਜਿਹੜੀ ਹੈ ਟਾਰਗੇਟਡ ਕਿਲਿੰਗ ਤੱਕ ਪਹੁੰਚ ਗਈ ਹੈ। ਇਸ ਬਾਬਤ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਸੁਖਵਿੰਦਰ ਸਿੰਘ ਜੀ, ਕਿਵੇਂ ਦੇਖਦੇ ਹੋ ਇੱਕ ਇੱਕ ਕਰਕੇ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹਨੂੰ ਉਹ ਕਰੀਏ? ਪਹਿਲਾਂ ਤੇ ਜਿਹੜਾ ਇਹ ਨਿਖਿਲ ਗੁਪਤਾ ਨੂੰ ਹਾਇਰ ਕਰਕੇ ਉਹਦੇ ਰਾਹੀਂ ਫਿਰ ਇੱਕ ਹੋਰ ਹਿਟਮੈਨ ਨੂੰ ਪੈਸੇ ਦੇਣ ਦੀ ਗੱਲ ਹੈ, ਕਿਵੇਂ ਦੇਖਦੇ ਹੋ? ਹਾਂਜੀ ਅਮਰਵੀਰ ਸਿੰਘ ਜੀ, ਜਿਹੜੀ ਇਹ ਅੱਜ ਜਨਤਕ ਹੋਈ ਆ ਗੱਲ, ਇਹਦੇ ਪਿੱਛੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ ਕਿ ਜਿਹੜੀ ਇਹ ਸਟਰਗਲ ਆ ਜਿਹਦੇ ਵਿੱਚ ਚੱਲਦੇ ਆ ਗੁਰਪਤਵੰਤ ਸਿੰਘ ਪੰਨੂ ਨੇ ਮਤਲਬ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ, ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ, ਹਰਪ੍ਰੀਤ ਸਿੰਘ PhD, ਇੱਕ ਲੰਮੀ ਲਿਸਟ ਆ। UK ਦੇ ਵਿੱਚ ਅਵਤਾਰ ਸਿੰਘ ਖੰਡਾ, ਮਤਲਬ ਜਿਹੜੇ ਐਕਟਿਵਿਸਟ ਸਿੱਖ ਸੋਵਰੈਨਿਟੀ ਦੀ ਜਿਹੜੀ ਮੂਵਮੈਂਟ ਆ ਉਹਦੇ ਸੀ ਜਿਨ੍ਹਾਂ ਦੇ ਮਰਡਰ ਹੋਏ ਆ। ਤੇ ਇਹ ਸਾਰਾ ਜਿਹੜਾ ਵਰਤਾਰਾ ਆ ਇਹਦੇ ਵਿੱਚ ਇਹ ਸਮਝਣਾ ਜ਼ਰੂਰੀ ਕਿ ਸਿੱਖ ਯੂਨਾਈਟਿਡ ਨੇਸ਼ਨ ਇਹ ਗੱਲ ਕਹਿੰਦਾ ਹੈ ਕਿ ਜਦੋਂ ਕਿਸੇ ਨੇਸ਼ਨ ਦਾ ਜਿਹੜਾ ਆ ਜੈਨੋਸਾਈਡ ਹੋ ਜੇ ਕਿਸੇ ਪਰਟੀਕੂਲਰ ਕੰਟਰੀ ਦੇ ਵਿੱਚ, ਤਾਂ ਜਿਹੜਾ ਉਹ ਨੇਸ਼ਨ ਆ ਉਹਨੂੰ ਇਹ ਹੱਕ ਆ ਕਿ ਉਹ ਜਿਹੜਾ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹ ਪ੍ਰੈਕਟਿਸ ਕਰ ਸਕਦਾ, ਉਹਦੇ ਲਈ ਆਵਾਜ਼ ਚੁੱਕ ਸਕਦਾ, ਜਿਹੜਾ ਕਿ ਸਿੱਖਾਂ ਦਾ ਇੱਕ ਰਾਈਟ ਬਣਦਾ ਆ ਆਫਟਰ 1984 ਜੈਨੋਸਾਈਡ, ਜਿਹਦੇ ਚੱਲਦੇ ਜਿਹੜੀ ਸਿਕਸ ਫॉर ਜਸਟਿਸ ਆ ਉਹ ਰੈਫਰੈਂਡਮ ਦੀ, ਭਾਵੇਂ ਨੋਨ ਬਾਈਂਡਿੰਗ ਰੈਫਰੈਂਡਮ ਆ ਪਰ ਆਲ ਓਵਰ ਦੀ ਗਲੋਬ ਉਹ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ, ਜਿਨ੍ਹਾਂ ਦਾ ਸਿਗਨੇਟਰੀ ਇੰਡੀਆ ਵੀ ਆ, ਤੇ ਉਹ ਇਸ ਰੈਫਰੈਂਡਮ ਦੀ ਕੈਂਪੇਨ ਨੂੰ ਚਲਾ ਰਹੇ ਆ। ਤੇ ਉਸ ਦੇ ਵਿੱਚ ਇੱਕ ਮੂਵਮੈਂਟ, ਇੱਕ ਪੋਲੀਟੀਕਲ ਮੂਵਮੈਂਟ, ਡੈਮੋਕ੍ਰੈਟਿਕ ਪੋਲੀਟੀਕਲ ਮੂਵਮੈਂਟ ਆ, ਉਹਦੇ ਐਕਟਿਵਿਸਟ ਦੇ ਉੱਤੇ ਇਸ ਤਰ੍ਹਾਂ ਅਬਰੋਡ ਕਿਸੇ ਹੋਰ ਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਕਤਲ ਕਰਨੇ, ਕਤਲ ਦੀ ਸਾਜ਼ਿਸ਼ ਰਚਣੀ, ਇਹ ਸਿੱਧਾ ਜਿਹੜਾ ਆ ਜਿਹੜੀ ਟਰਾਂਸਨੈਸ਼ਨਲ ਟੈਰਰਿਜ਼ਮ ਆ, ਜਿਹੜੀ ਉਹਦੀ ਡੈਫੀਨੇਸ਼ਨ ਆ ਉਹਦੇ ਮੁਤਾਬਕ ਇਹ ਜੇ ਆਪਾਂ ਲੀਗਲੀ ਗੱਲ ਕਰਨੀ ਹੋਵੇ ਤਾਂ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਜਿਹੜੀ ਆ ਉਹ ਇੰਡੀਆ ਅੱਜ ਇੰਟਰਨੈਸ਼ਨਲੀ ਇਹ ਸਾਬਤ ਹੋ ਗਿਆ ਕਿ ਉਸ ਦਾ ਦੋਸ਼ੀ ਆ। ਇੰਡੀਆ ਸਿੱਖਾਂ ਦੇ ਖਿਲਾਫ ਜਿਹੜਾ ਆ ਟਰਾਂਸਨੈਸ਼ਨਲ ਟੈਰਰਿਜ਼ਮ ਜਿਹੜੀ ਆ ਉਹ ਕਰ ਰਿਹਾ ਆ। ਤੇ ਜਿਸ ਤਰ੍ਹਾਂ ਦਾ ਇਹ ਸਾਰਾ ਵਰਤਾਰਾ ਮਤਲਬ ਅੱਜ ਜਿਹੜੀ ਇਹ ਰਿਪੋਰਟ ਜਨਤਕ ਹੋਈ ਆ ਉਹਦੇ ਵਿੱਚੋਂ ਸਾਹਮਣੇ ਆ ਰਿਹਾ, ਤਾਂ ਉਹ ਇਸ਼ਾਰੇ ਕੀ ਕਰ ਰਿਹਾ ਕਿ ਉਹ ਕਹਿੰਦੇ ਆ ਕਿ ਵੀ ਹੈਵ ਨੰਬਰ ਆਫ ਟਾਰਗੇਟਸ, ਇਹ ਸਾਡੇ ਕੋਲ ਬਹੁਤ ਜ਼ਿਆਦਾ ਟਾਰਗੇਟ ਨੇ ਤੇ ਜਿਹੜੇ ਅਸੀਂ ਪੂਰੇ ਕਰਨੇ ਆ। ਇਹ ਤਾਂ US ਨੇ ਜਿਹੜਾ ਆ US ਦੀਆਂ ਏਜੰਸੀਜ਼ ਦੀ ਇਹ ਸਿਫਤ ਕਰਨੀ ਬਣਦੀ ਆ ਕਿ ਇਹਨਾਂ ਨੇ ਜਿਹੜਾ ਇੱਕ ਪ੍ਰਚਲਨ ਸ਼ੁਰੂ ਕੀਤਾ ਸੀ ਇਸ ਤਰ੍ਹਾਂ ਸਿੱਖ ਐਕਟਿਵਿਸਟ ਨੂੰ ਕਤਲ ਕਰਨ ਦਾ, ਜੇ ਇਹ ਨਾ ਫੋਇਲ ਹੁੰਦਾ ਤਾਂ ਪਤਾ ਨਹੀਂ ਕਿੰਨੇ ਕੁ ਕਤਲ ਜਿਹੜੇ ਆ ਉਹ ਹੋਰ ਹੋਣੇ ਸੀ। ਪਰ ਇਹ ਜਿਹੜਾ ਅਟੈਂਪਟ ਹੈ ਫੋਇਲ ਹੋਣ ਦੇ ਚੱਲਦੇ ਆ ਉਹਦੇ ਉੱਤੇ ਇੱਕ ਰੋਕ ਲੱਗੀ ਨਜ਼ਰ ਆ ਰਹੀ ਆ। ਪਰ ਦੂਜੇ ਪਾਸੇ ਇਹ ਜਿਹੜਾ ਇੰਡੀਆ ਦਾ ਰਵੱਈਆ, ਜੋ ਇੰਡੀਆ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਰਿਹਾ, ਜਿਹੜਾ ਇਹ ਕਹਿੰਦਾ ਰਿਹਾ ਕਿ ਸਾਡੀ ਤਾਂ ਪੋਲਿਸੀ ਫੋਰਨ ਪੋਲਿਸੀ ਦਾ ਹਿੱਸਾ ਹੀ ਨਹੀਂ ਆ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਕਤਲੇਆਮ ਏਦਾਂ ਲੋਕਾਂ ਨੂੰ ਮਾਰਨ ਦਾ, ਜਾਂ ਫਿਰ ਅਸੀਂ ਤਾਂ ਜੀ ਜਿਹੜਾ ਫਾਦਰ ਆਫ ਨੇਸ਼ਨ ਆ ਸਾਡਾ ਉਹ ਗਾਂਧੀ ਨੂੰ ਵਰਤਦੇ ਰਹੇ ਆ ਹਮੇਸ਼ਾ, ਇਸ ਤਾਂ ਪੀਸ ਦੀ ਗੱਲ ਕਰਦੇ ਆ, ਉਹ ਸਾਰਾ ਕੁਛ ਤਾਰ-ਪੀੜ ਹੋ ਗਿਆ ਦੁਨੀਆ ਦੇ ਸਾਹਮਣੇ। ਅਸੀਂ ਕਹਿ ਸਕਦੇ ਹਾਂ ਕਿ ਖਲਾਰਾ ਪੈ ਗਿਆ ਉਹਦਾ। ਹਾਲਾਂਕਿ ਇੰਡੀਆ ਦੇ ਵਿੱਚ ਜਿਹੜੀ ਰੀਜਨਲ ਪੱਧਰ ਤੇ ਭਾਵੇਂ ਪਹਿਲਾਂ ਜੈਨੋਸਾਈਡਸ ਹੋਏ, ਸਿੱਖਾਂ ਦੇ ਵੀ ਹੋਏ, ਮੁਸਲਿਮ ਦੇ ਵੀ ਹੋਏ,
ਕ੍ਰਿਸਚੀਅਨਸ ਨੂੰ ਵੀ ਮਾਰਿਆ ਜਾ ਰਿਹਾ ਇੰਡੀਆ ਦੇ ਵਿੱਚ ਲਗਾਤਾਰ। ਪਰ ਜਦੋਂ ਦੇਸ਼ਾਂ ਦੇ ਡਿਪਲੋਮੈਟਿਕ ਜਿਹੜੀ ਰਿਲੇਸ਼ਨ ਹੁੰਦੇ ਆ ਉਹਨਾਂ ਨੂੰ ਤੁਸੀਂ ਸਾਈਡ ਲਾਈਨ ਕਰਕੇ ਤੇ ਤੁਸੀਂ ਇਸ ਤਰ੍ਹਾਂ ਟਰਾਂਸਨੈਸ਼ਨਲ ਟੈਰਰਿਜ਼ਮ ਫੈਲਾਓ, ਤਾਂ ਇਹ ਗੱਲ ਉਹਦੇ ਨਾਲ ਵੀ ਵੱਡਾ ਸੈਟਬੈਕ ਹੁਣ ਇੰਡੀਆ ਨੂੰ ਲੱਗ ਰਿਹਾ। ਇਹਦੇ ਵਿੱਚ ਇਹ ਗੱਲ ਬੜੀ ਸਮਝਣ ਵਾਲੀ ਆ ਕਿ ਜੋ ਇਸ ਤੋਂ ਅੱਗੇ ਹੋਣਾ ਆ ਹੁਣ ਵੀ ਤੁਸੀਂ ਦੇਖੋ ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉੱਥੋਂ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਜਿਹੜੇ, ਉਹਨਾਂ ਸਾਰਿਆਂ ਦੀਆਂ ਸਟੇਟਮੈਂਟਸ ਆਈਆਂ ਨੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ। ਉਹ ਕਹਿ ਰਹੇ ਆ ਕਿ ਜਿਹੜੀ ਅਸੀਂ ਕ੍ਰੈਡੀਬਲ ਐਲੀਗੇਸ਼ਨ ਦੀ ਗੱਲ ਕੀਤੀ ਸੀ, ਅੱਜ ਇਹ ਹੋਰ ਜ਼ਿਆਦਾ ਪੁਖਤਾ ਹੋ ਗਈ ਹੈ ਗੱਲ ਕਿ ਸਾਡੀ ਉਹ ਗੱਲ ਜਿਹੜੀ ਆ ਉਹ ਸੱਚੀ ਆ ਕਿ ਇੰਡੀਆ ਜਿਹੜਾ ਆ ਉਹ ਸਾਡੀ ਕੰਟਰੀਜ਼ ਦੇ ਵਿੱਚ ਆ ਕੇ ਸਾਡੇ ਸਿਟੀਜ਼ਨਸ ਨੂੰ ਮਾਰ ਰਿਹਾ ਤੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਤੇ US ਜਿਹੜਾ ਆ ਉਸ ਵੱਲੋਂ ਜਿਸ ਤਰ੍ਹਾਂ ਦੀਆਂ ਡੇਟਸ ਦਿੱਤੀਆਂ ਗਈਆਂ ਕਿ ਭਾਈ ਨਿੱਜਰ ਦੇ ਕਤਲ ਤੋਂ ਪਹਿਲਾਂ, ਜਿਵੇਂ ਉਹਨਾਂ ਦੇ ਬੰਦੇ ਨੂੰ ਤਾਂ ਇਹ ਪੈਸੇ ਦੇ ਰਹੇ ਸੀ ਜਿਹੜਾ ਉਹਨਾਂ ਦਾ ਅੰਡਰ ਕਵਰ ਏਜੰਟ ਸੀ, ਤੇ ਉਹ ਤੁਸੀਂ ਦੇਖੋ 8-9 ਜੂਨ ਦੇ ਕਰੀਬ ਜਿਹੜੇ ਉਹਨੂੰ ਪੈਸੇ ਦੇ ਰਹੇ ਆ, ਤਾਂ US ਨੂੰ ਇਹ ਗੱਲਾਂ ਪਹਿਲਾਂ ਹੀ ਪਤਾ ਸੀ। ਤਾਂ ਇਹ ਵੀ ਸਪਸ਼ਟ ਹੁੰਦਾ ਕਿ ਜਿਹੜੀ ਕ੍ਰੈਡੀਬਲ ਐਲੀਗੇਸ਼ਨ ਜਾਂ ਐਵੀਡੈਂਸ ਜਿਹੜਾ ਕੈਨੇਡਾ ਕੋਲ ਆਇਆ ਉਹ ਵੀ US ਦੇ ਰਾਹੀਂ ਆਇਆ। ਜਿਹੜੀਆਂ ਗੱਲਾਂ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ, ਸੋਰਸਿਸ ਦੇ ਹਵਾਲੇ ਨਾਲ ਸੀ, ਪਰ ਜਿਹੜੀ ਇੰਡਾਇਟਮੈਂਟ ਆ, ਮਤਲਬ ਅੱਜ ਦੀ ਇਹ ਸਾਰੀ ਰਿਪੋਰਟ ਆ, ਇਹ ਤੋਂ ਸਪਸ਼ਟ ਹੁੰਦਾ ਕਿ ਉਹ ਸਾਰੀ ਜਾਣਕਾਰੀ ਜਿਹੜੀ ਆ ਉਹ US ਕੋਲ ਸੀ। US ਨੇ ਇਹ ਸਾਰਾ ਕੁਛ, ਜਿੰਨੀਆਂ ਖਬਰਾਂ ਲੱਗੀਆਂ, ਜਿੰਨੀ ਖਬਰ ਜਨਤਕ ਹੋਈ ਹੈ, ਸਾਰਾ ਕੁਛ US ਕਰ ਰਿਹਾ ਹੈ। ਤਾਂ ਅੱਜ ਇੰਡੀਆ ਦਾ ਹੁਣ ਸਿੱਧਾ ਪੰਗਾ US ਦੇ ਨਾਲ ਪੈ ਗਿਆ ਵੀ ਇਹ ਹੁਣ ਜਿਹੜੀ ਗੱਲ ਆ ਜਦੋਂ ਇੰਨੇ ਵੱਡੇ ਪੱਧਰ ਤੇ ਜਨਤਕ ਹੋ ਚੁੱਕੀ ਆ, ਤਾਂ ਹੁਣ ਇਹ ਗੱਲ ਦਬ ਨਹੀਂ ਸਕਦੀ। ਤੇ ਖਾਸ ਤੌਰ ਤੇ ਜਿਹੜਾ ਸਿੱਖ ਐਕਟਿਵਿਜ਼ਮ ਆ ਉਹ ਡਾਇਸਪੋਰਾ ਦੇ ਵਿੱਚ ਇੰਨਾ ਮਜ਼ਬੂਤ ਆ, ਸਿੱਖਾਂ ਦੀ ਵੋਇਸ ਇੰਨੀ ਕੁ ਮਜ਼ਬੂਤ ਆ ਕਿ ਉਹ ਇਹਨੂੰ ਹੁਣ ਦਬਣ ਨਹੀਂ ਦੇਣਗੇ। ਤੇ ਇਹਦੇ ਵਿੱਚ ਜਿਹੜਾ ਇੰਡੀਆ ਆਪਣੇ ਆਪ ਨੂੰ ਜਿਹੜੀ ਪੀਸ ਦੀ ਵਕਾਲਤ ਕਰਦਾ ਸੀ, ਇਹ ਦੇਖਣ ਵਾਲੀ ਆ ਕਿ ਇਹ ਜਿਹੜੇ ਬੰਦੇ ਹਾਇਰ ਕਰ ਰਹੇ ਆ ਕਿ ਇੰਡੀਆ ਹਿੱਟ ਕਿਵੇਂ ਕਰ ਰਿਹਾ। ਉੱਥੇ ਬੈਠਾ ਜਿਹੜਾ CRPF ਦਾ ਇੱਕ ਆਫਿਸਰ ਆ, ਕਿਉਂਕਿ ਇਹ ਗੱਲ ਸਮਝਣ ਵਾਲੀ ਆ ਕਿ ਜਿਹੜੀ ਇੰਡੀਆ ਦੀਆਂ ਇਹ ਏਜੰਸੀਜ਼ ਹੁੰਦੀਆਂ ਨੇ, ਖਾਸ ਤੌਰ ਤੇ ਰਾਹ ਹੋ ਗਈ ਜਾਂ IB ਹੋ ਗਈ, ਇਹਦੇ ਜਿਹੜੇ ਆਫਿਸਰਸ ਨੇ ਉਹ ਰਿਕਰੂਟ ਇਹਨਾਂ ਜਿਹੜੀਆਂ ਇੰਡੀਆ ਦੀਆਂ ਪੈਰਾਮਿਲਟਰੀ ਫੋਰਸਿਸ ਨੇ ਜਾਂ ਰੀਜਨਲ ਪੁਲਿਸ ਫੋਰਸਿਸ ਆ, ਉਹਨਾਂ ਦੇ ਵਿੱਚੋਂ ਹੀ ਰਿਕਰੂਟ ਕੀਤੇ ਜਾਂਦੇ ਆ। ਤੇ ਇਹ ਕੋਈ ਉਹਨਾਂ ਦਾ ਜਿਹੜਾ ਫੀਲਡ ਆਫਿਸਰ ਕਿਹਾ ਗਿਆ, ਹਾਇਰ ਲੈਵਲ ਦਾ ਆਫਿਸਰ, ਜਿਹਨੂੰ ਇਹ ਟਾਰਗੇਟ ਦਿੱਤਾ ਗਿਆ ਸੀ, ਤੇ ਉਹ ਹਾਇਰ ਕਿਹਨੂੰ ਕਰ ਰਿਹਾ? ਜਿਹੜਾ ਨਿਖਿਲ ਗੁਪਤਾ ਆ, ਉਹ ਜਦੋਂ CC1 ਦੇ ਨਾਲ ਜਿਹੜਾ ਉਹ ਇੰਡੀਆ ਦਾ ਆਫਿਸਰ ਆ ਉਹਦੇ ਨਾਲ ਗੱਲਬਾਤ ਕਰ ਰਿਹਾ, ਤਾਂ ਉਹ ਆਪਣੀ ਕੀ ਦੱਸ ਰਿਹਾ ਵੀ ਮੇਰੀ ਐਲੀਜੀਬਿਲਿਟੀ ਕੀ ਆ, ਕਿ ਉਹ ਇੰਟਰਨੈਸ਼ਨਲ ਨਾਰਕੋਟਿਕਸ ਤੇ ਵੈਪਨਸ ਟ੍ਰੈਫਿਕਿੰਗ ਦੇ ਜਿਹੜੇ ਕੰਮ ਨੇ, ਮਤਲਬ ਇੰਟਰਨੈਸ਼ਨਲ ਜਿਹੜਾ ਇਹ ਸਾਰਾ ਟ੍ਰੇਡ ਆ ਉਹਦੇ ਵਿੱਚ ਉਹ ਇਨਵੋਲਡ ਆ। ਵੀ ਜਿਹੜੇ ਕ੍ਰਿਮੀਨਲ, ਇੰਟਰਨੈਸ਼ਨਲ ਕ੍ਰਿਮੀਨਲਸ ਨੇ ਜਿਹੜੇ, ਉਹਨਾਂ ਦੇ ਨਾਲ ਇਨਵੋਲਵਮੈਂਟ ਕਰਕੇ ਇੰਡੀਆ ਜਿਹੜਾ ਆ ਉਹ ਟਰਾਂਸਨੈਸ਼ਨਲ ਟੈਰਰਿਜ਼ਮ ਫੈਲਾ ਰਿਹਾ ਦੁਨੀਆ ਦੇ ਵਿੱਚ। ਇਹ ਗੱਲ ਇਹ ਤੋਂ ਸਾਬਤ ਹੁੰਦੀ ਆ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਪੈਸੇ ਦੇ ਕੇ ਬੰਦੇ ਹਾਇਰ ਕਰ ਰਹੇ ਆ, ਉਹਨਾਂ ਨੇ US ਦੇ ਵਿੱਚ ਹਾਇਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਤਾਂ ਚਲੋ US ਦਾ, ਉਹਨਾਂ ਦੀਆਂ ਏਜੰਸੀਜ਼ ਦਾ ਅੰਡਰ ਕਵਰ ਏਜੰਟ ਸੀ ਜਿਹੜਾ ਫਿਰ ਉਹਨਾਂ ਨੇ ਹਾਇਰ ਕੀਤਾ। ਪਰ ਇੰਡੀਆ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਇਹ ਗੱਲ ਉਹਦੇ ਨਾਲ ਵੀ ਜੋੜਨੀ ਚਾਹੀਦੀ ਆ। ਸਿੱਧੂ ਮੂਸੇਵਾਲਾ ਦਾ ਕਤਲ, ਇਹ ਗੱਲ ਤੈਅ ਆ ਵੀ ਸਿੱਧੂ ਮੂਸੇਵਾਲਾ ਜਿਹੜੇ ਗਾਣੇ ਗਾ ਰਿਹਾ ਸੀ, ਜਿਹੜੇ ਕਰੋੜਾਂ ਲੋਕਾਂ ਤੱਕ ਆਊਟਰੀਚ ਕਰ ਰਹੇ ਸੀ, ਪੋਲੀਟੀਕਲ ਵੌਇਸ ਦੇ ਰਿਹਾ ਸੀ ਉਹ ਪੰਜਾਬ ਦੇ ਯੂਥ ਨੂੰ, ਤੇ ਉਹਦਾ ਕਤਲ ਕਿਹਦਾ ਨਾਮ ਵਰਤ ਕੇ ਕੀਤਾ ਗਿਆ? ਲਾਰੈਂਸ ਬਿਸ਼ਨੋਈ ਦਾ। ਅੱਜ ਤੁਸੀਂ ਦੇਖੋ ਕਿ ਲਾਰੈਂਸ ਬਿਸ਼ਨੋਈ ਜਿਹੜਾ ਆ ਉਹ ਇੱਕ ਸਿੰਬਲ ਬਣਾ ਲਿਆ ਕਿ ਜੋ ਕੰਮ ਸਟੇਟ ਸਿੱਧਾ ਨਹੀਂ ਕਰ ਸਕਦੀ, ਕਿ ਉਹ ਪਹਿਲਾਂ ਤਾਂ 1980s ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਨੌਜਵਾਨ ਸਿੱਧੀ ਲੜਾਈ ਲੜ ਰਹੇ ਸੀ, ਤਾਂ ਉਹਨਾਂ ਨੇ ਸਿੱਧਾ ਆਪਣੀ ਪੁਲਿਸ ਨੂੰ ਪੂਰੇ ਹੱਕ ਹਕੂਕ ਦੇ ਕੇ ਪੰਜਾਬ ਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ। ਪਰ ਅੱਜ ਜਿਹੜਾ ਆ, ਜਦੋਂ ਉਹ ਟਾਰਗੇਟ ਕਿਲਿੰਗਸ ਕਰ ਰਹੀ ਆ ਸਟੇਟ, ਤਾਂ ਉਹ ਇੱਕ ਨਾਮ ਯੂਜ਼ ਕਰ ਰਹੀ ਆ ਗੈਂਗਸਟਰ ਦਾ। ਉਹ ਹੁਣ ਕਈਆਂ ਨੂੰ ਲੱਗਦਾ ਸੀ ਕਿ ਨਹੀਂ ਏਦਾਂ ਨਹੀਂ ਹੋ ਸਕਦਾ। ਲਾਰੈਂਸ ਬਿਸ਼ਨੋਈ ਦੀਆਂ ਉਹ ਇੰਟਰਵਿਊਜ਼ ਜੇਲ੍ਹ ਦੇ ਵਿੱਚੋਂ, ਇਹ ਗੱਲ ਅੱਜ ਦੀ ਇਹ ਰਿਪੋਰਟ ਸਪਸ਼ਟ ਕਰਦੀ ਹੈ ਕਿ ਇੰਡੀਆ ਦੀ ਜਿਹੜੀ ਪੋਲਿਸੀ ਆ ਸਿੱਖਾਂ ਨੂੰ ਲੈ ਕੇ, ਉਹ ਇਹੀ ਆ ਕਿ ਉਹ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਨਾਲ ਅਲਾਈ ਹੋ ਗਈ ਹੈ ਇੰਡੀਅਨ ਸਟੇਟ ਸਿੱਖ ਵੌਇਸ ਨੂੰ ਦਬਾਉਣ ਦੇ ਲਈ। ਤੇ ਇਹ ਜਿਹੜੇ ਕ੍ਰਿਮੀਨਲ ਨੇ ਇਹ ਸਿਰਫ ਰੀਜਨਲ ਜਾਂ ਇੰਡੀਆ ਦੇ ਨੈਸ਼ਨਲ ਲੈਵਲ ਦੇ ਕ੍ਰਿਮੀਨਲ ਨਹੀਂ, ਇੰਟਰਨੈਸ਼ਨਲ ਕ੍ਰਿਮੀਨਲ ਗੈਂਗਸ ਜਿਹੜੇ ਆ ਉਹਨਾਂ ਦੇ ਨਾਲ ਅਲਾਈ ਹੋ ਕੇ ਜਿਹੜੀ ਇੰਡੀਅਨ ਸਟੇਟ ਆ ਉਹ ਸਿੱਖਾਂ ਦੀ ਜਿਹੜੀ ਇੱਕ ਪੋਲੀਟੀਕਲ ਵੌਇਸ ਆ ਉਹਨੂੰ ਦਬਾਉਣ ਦੇ ਲਈ ਐਕਸ਼ਨ ਜਿਹੜੀ ਆ ਉਹ ਕਰ ਰਹੀ ਆ। ਤੇ ਇਹ ਦੁਨੀਆ ਦੇ ਵਿੱਚ ਇੱਕ ਬਹੁਤ ਖਤਰਨਾਕ ਸਥਿਤੀ ਆ, ਖਾਸ ਤੌਰ ਤੇ ਦੱਖਣੀ ਏਸ਼ੀਆ, ਸਾਊਥ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ, ਜਿੱਥੇ ਕਿ ਲੜਾਈ ਕਿਸ ਕੌਮ ਦੇ ਨਾਲ ਆ ਇਹ ਸਾਰੀ ਦੁਨੀਆ ਨੂੰ ਪਤਾ। ਕਿ ਜਿਹਨੇ 18ਵੀਂ ਸਦੀ ਤੋਂ ਜਦੋਂ ਤੋਂ ਸਿੱਖ ਜਿਹੜੇ ਆ ਉਹ ਹੋਂਦ ਦੇ ਵਿੱਚ, ਸਿੱਖ ਧਰਮ ਆਇਆ, ਵੀ ਉਹ ਕਿਸੇ ਵੀ ਹਕੂਮਤ ਦੇ ਸਾਹਮਣੇ, ਕਿਸੇ ਵੀ ਜ਼ਬਰ ਦੇ ਸਾਹਮਣੇ ਦਬੇ। ਤੇ ਜਦੋਂ ਇੱਕ ਐਡੇ ਵੱਡੇ ਪੱਧਰ ਤੇ ਇੰਟਰਨੈਸ਼ਨਲ ਜਿਹੜੇ ਕ੍ਰਿਮੀਨਲਸ ਨੇ, ਮਤਲਬ ਇੱਕ ਪੂਰਾ ਟੈਰਰਿਸਟ ਅਟੈਕ ਜਿਹੜਾ ਆ ਸਿੱਖਾਂ ਦੇ ਉੱਤੇ ਹੋ ਰਿਹਾ, ਤਾਂ ਸਿੱਖਾਂ ਦਾ ਉਹਦੇ ਖਿਲਾਫ
ਜਵਾਬ ਦੇਣਾ ਜਿਹੜਾ ਆ ਉਹ ਇੱਕ ਨੈਚੁਰਲ ਰਿਐਕਸ਼ਨ ਹੋਣਾ ਆ। ਤਾਂ ਇਸ ਕਰਕੇ ਜਿਹੜੇ ਸਾਊਥ ਏਸ਼ੀਆ ਦੀ ਇੱਥੋਂ ਦੀ ਸਟੇਬਿਲਿਟੀ ਆ ਜਾਂ ਜੋ ਵੀ ਵੈਸਟ ਦੀ ਪੋਲਿਸੀ ਆ ਸਾਊਥ ਏਸ਼ੀਆ ਦੇ ਵਿੱਚ ਇੰਡੋ ਪੈਸੀਫਿਕ ਦੀ, ਉਹਦੇ ਲਈ ਵੀ ਇਹ ਬੜਾ ਅਹਿਮ ਆ ਕਿ ਇੰਡੀਆ ਸਿੱਖਾਂ ਦੇ ਪ੍ਰਤੀ ਕੀ ਰਵੱਈਆ ਲੈ ਰਹੀ ਆ। ਤੇ ਜਿਹੜਾ ਇਹ ਰਵੱਈਆ ਆ ਜਿਹਦੇ ਵਿੱਚ ਹੁਣ ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ US ਤੇ ਕੈਨੇਡਾ ਦੇ ਉਹ ਵੀ ਅੰਡਰ ਅਟੈਕ ਆ ਗਏ ਆ ਵੀ ਇੰਟਰਨੈਸ਼ਨਲ ਕ੍ਰਿਮੀਨਲ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਇੰਡੀਆ ਇਸ ਤਰ੍ਹਾਂ ਦੇ ਅਟੈਕ ਕਰ ਰਿਹਾ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਹੁਣ ਖਾਸ ਤੌਰ ਤੇ US ਆ ਜਿਹੜਾ ਉਹ ਇਸ ਚੀਜ਼ ਨੂੰ ਰੋਕਣ ਦੇ ਲਈ ਉਹਨੇ ਤਹਈਆ ਕਰ ਲਿਆ ਤੇ ਇੰਡੀਆ ਨੂੰ ਵੱਡਾ ਸੈਟਬੈਕ ਜਿਹੜਾ ਆ ਉਹ ਨੀਅਰ ਜਿਹੜਾ ਫਿਊਚਰ ਆ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਵੱਡਾ ਪੋਲੀਟੀਕਲ ਸੈਟਬੈਕ ਇੰਡੀਆ ਨੂੰ ਲੱਗੂਗਾ। ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਜਦੋਂ ਜੇ ਅਸੀਂ ਇਹ ਸਾਰੀ ਟਾਈਮਲਾਈਨ ਨੂੰ ਦੇਖਣਾ ਹੋਵੇ, ਮਤਲਬ ਪਹਿਲਾਂ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਜਸਟਿਨ ਟਰੂਡੋ, ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਆਟਵਾ ਦੇ ਵਿੱਚ ਇਸ ਗੱਲ ਨੂੰ ਜਗ ਜ਼ਾਹਰ ਕਰਦੇ ਆ ਕਿ ਜਿਹੜੀ ਕਿਲਿੰਗ ਕੈਨੇਡਾ ਦੀ ਧਰਤੀ ਤੇ ਹੋਈ ਹੈ ਹਰਦੀਪ ਸਿੰਘ ਨਿੱਜਰ ਦੀ, ਇਹਦੇ ਸਾਡੇ ਕੋਲ ਇਹ ਸਿੱਧਾ ਇਹਦੇ ਜਿਹੜੇ ਤਾਰ ਨੇ ਉਹ ਭਾਰਤ ਦੀਆਂ ਏਜੰਸੀਆਂ ਦੇ ਨਾਲ, ਭਾਰਤ ਦੇ ਨਾਲ ਜਾ ਕੇ ਜੁੜਦੇ ਆ ਕਿ ਉਹ ਇਹਨਾਂ ਦੇ ਪਿੱਛੇ ਆ। ਇੰਡੀਆ ਵੱਲੋਂ ਕੰਪਲੀਟਲੀ ਇਸ ਗੱਲ ਨੂੰ ਡਿਨਾਈ ਕੀਤਾ ਜਾਂਦਾ। ਫਿਰ ਗੱਲ ਆਉਂਦੀ ਹੈ ਫਾਈਵ ਆਈਜ਼ ਕੰਟਰੀਜ਼ ਦੀ ਕਿ ਜਿਹੜੀ ਇੰਟੈਲੀਜੈਂਸ ਸੀ ਉਹ ਕਿਸੇ ਇੱਕ ਕੰਟਰੀ ਵੱਲੋਂ ਪ੍ਰੋਵਾਈਡ ਕੀਤੀ ਗਈ, ਉਹ ਕੰਟਰੀ ਅਮਰੀਕਾ ਸੀ। ਉਹ ਗੱਲ ਡਿਟੇਲ ਸਾਹਮਣੇ ਆਉਂਦੀ ਹੈ ਹੌਲੀ ਜਿਵੇਂ ਮਤਲਬ ਡਿਟੇਲਸ ਸਾਹਮਣੇ ਆਉਂਦੀਆਂ ਜਾਂਦੀਆਂ ਨੇ। ਤੁਸੀਂ ਦੇਖੋ ਵੀ ਪਹਿਲਾ ਜਿਹੜਾ ਰਿਸਪੌਂਸ ਸੀਗਾ ਅਮਰੀਕਾ ਦਾ ਉਹ ਸੀ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਭਾਰਤ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੈਨੇਡਾ ਦੀ ਮਦਦ ਕਰੇ। ਫਿਰ ਉਹਨਾਂ ਨੇ ਆਪਣਾ ਬਿਆਨ ਬਦਲਿਆ, ਮਤਲਬ ਹੌਲੀ ਅਮਰੀਕਾ ਦਾ ਵੀ ਜਿਹੜਾ ਸਟੈਂਡ ਸੀ ਉਹ ਥੋੜਾ ਸਖਤ ਹੁੰਦਾ ਗਿਆ। ਪਹਿਲੀ ਸਟੇਜ ਦੇ ਉੱਤੇ ਇਹ ਗੱਲ ਸਿੱਧੇ ਤੌਰ ਤੇ ਕਹੀ ਜਾ ਸਕਦੀ ਸੀ ਜਾਂ ਅੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਨੇ ਬੜਾ ਹੀ ਹੱਥ ਹੌਲਾ ਰੱਖਿਆ ਸੀ ਭਾਰਤ ਦੇ ਪ੍ਰਤੀ, ਕਿਉਂਕਿ ਭਾਰਤ ਜਿਹੜਾ ਆ ਉਹ ਅਮਰੀਕਾ ਦਾ ਸਟ੍ਰੈਟੇਜਿਕ ਪਾਰਟਨਰ ਹੈ। ਯੂਨਾਈਟਿਡ ਨੇਸ਼ਨਜ਼ ਇਜਲਾਸ ਦੇ ਮੌਕੇ ਜੈਸ਼ੰਕਰ ਇੱਥੇ ਆਉਂਦੇ ਆ। ਅਸੀਂ ਜੂਨ 18 ਨੂੰ ਅਸੈਸੀਨੇਸ਼ਨ ਹੁੰਦੀ ਹੈ ਹਰਦੀਪ ਸਿੰਘ ਨਿੱਜਰ ਦੀ, ਅਸੀਂ ਜੂਨ 2021-22 ਦਾ ਸਮਾਂ ਦੇਖਦੇ ਹਾਂ। ਉਹਨਾਂ ਹੀ ਦਿਨਾਂ ਦੇ ਵਿੱਚ 4 ਦਿਨ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈੱਡ ਕਾਰਪੇਟ ਵੈਲਕਮ ਕੀਤਾ ਜਾਂਦਾ ਅਮਰੀਕਾ ਦੇ ਵਿੱਚ। ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅਮਰੀਕੀ ਪ੍ਰਧਾਨ ਜੋ ਬਾਈਡਨ ਹੋਰਾਂ ਦੇ ਨਾਲ, ਤੇ ਉਹਨਾਂ ਉਦੋਂ ਹੀ ਜਿਹੜਾ ਪ੍ਰੋਟੈਸਟ, ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ 22 ਜੂਨ ਦਾ ਦਿਨ ਸੀ, ਜਿਸ ਦਿਨ ਵਾਈਟ ਹਾਊਸ ਦੇ ਬਾਹਰ ਸਿੱਖ ਆਰਗੇਨਾਈਜੇਸ਼ਨ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਜਿੱਥੇ TV84 ਦੀ ਟੀਮ ਵੀ ਗਈ। ਉੱਥੋਂ ਹੀ ਆਉਂਦਿਆਂ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਇਹ ਕਾਲ ਆਉਂਦੀ ਹੈ FBI ਵੱਲੋਂ, ਜਿੱਥੇ ਉਹਨਾਂ ਨੂੰ ਵਾਰਨ ਕੀਤਾ ਜਾਂਦਾ ਪਰਸਨਲ ਲੈਵਲ ਦੇ ਉੱਤੇ ਕਿ ਜੀ ਇਹ ਜਿਹੜੀ ਥ੍ਰੈਟ ਲਿਸਟ ਹੈਗੀ ਆ, ਜਿਹੜਾ ਇਹ ਥ੍ਰੈਟ ਹੈ ਇਹ ਤੁਹਾਨੂੰ ਵੀ ਹੈ ਤੇ ਤੁਸੀਂ ਆਪਣਾ ਜਿਹੜਾ ਟਰੈਵਲ ਹੈ ਉਹਨੂੰ ਵੀ ਕਰਟੇਲ ਕਰੋ, ਕੰਟਰੋਲ ਕਰੋ ਤੇ ਆਪਣਾ ਜਿਹੜਾ ਐਕਸਪੋਜਰ ਹੈ, ਪਬਲਿਕ ਐਕਸਪੋਜਰ ਹੈ ਉਹਨੂੰ ਮਿਨੀਮਾਈਜ਼ ਕਰੋ। ਤੇ ਇਸ ਕਿਸਮ ਦੀ ਜਿਹੜੀ ਗੱਲਬਾਤ ਹੈ ਉਹ ਤੋਂ ਬਾਅਦ ਉਹ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਨੇ ਬਾਅਦ ਦੇ ਵਿੱਚ ਡਿਸਕਸ ਵੀ ਕੀਤੀ ਹੈ। ਸੋ ਇਹ ਇੱਥੇ ਦੇਖਣਾ ਬਣਦਾ ਆ ਕਿ ਉਹਨਾਂ ਦੀ ਟਾਰਗੇਟ ਦੇ ਵਿੱਚ ਹੋਰ ਕਿੰਨੇ ਟਾਰਗੇਟ ਸੀਗੇ। ਸੋ ਇਸ ਇੰਡਾਈਟਮੈਂਟ ਦੇ ਵਿੱਚ ਇਹ ਗੱਲ ਸਿੱਧੇ ਤੌਰ ਤੇ ਕਹੀ ਗਈ ਹੈ ਕਿ ਇੱਕ ਟਾਰਗੇਟ ਉਹਨਾਂ ਦਾ ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ, ਇੱਕ ਟਾਰਗੇਟ ਉਹਨਾਂ ਦਾ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦਾ ਨਾਂ ਨਹੀਂ ਹੈਗਾ, ਤੇ 3 ਟਾਰਗੇਟ ਉਹਨਾਂ ਨੇ ਹੋਰ ਕੈਨੇਡਾ ਦੇ ਵਿੱਚ ਬਣਾਏ ਹੋਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਇਸ ਕੰਮ ਨੂੰ ਅੰਜਾਮ ਦੇਣਾ ਸੀ 29 ਜੂਨ ਤੱਕ, ਉਹਨਾਂ ਹੀ ਦਿਨਾਂ ਦੇ ਵਿੱਚ, ਉਸ 10 ਦਿਨ ਦੇ ਟਾਈਮ ਪੀਰੀਅਡ ਦੇ ਵਿੱਚ। ਪਰ ਜਿਵੇਂ ਦਾ ਬੈਕਲੈਸ਼ ਮਿਲਿਆ ਉਹਨੇ ਉਹ ਚੀਜ਼ ਜਿਹੜੀ ਹੈ ਅਮਰੀਕਾ ਨੇ ਜਦੋਂ ਇਹ ਗੱਲ ਕੈਨੇਡਾ ਨੇ ਉਹ ਕਰ ਦਿੱਤੀ ਤੇ ਮਤਲਬ ਮੁੜ ਕੇ ਉਹ ਗੱਲ ਉਹਨਾਂ ਨੂੰ ਵਾਰਨਿੰਗ ਮਿਲ ਗਈ ਕਿ ਨਹੀਂ ਇਹ ਗੱਲ ਅਸੀਂ ਇਹਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ। ਹੁਣ ਗੱਲ ਆ ਜਾਂਦੀ ਹੈ ਅਮਰੀਕਾ ਦੀ। ਅਮਰੀਕਾ ਨੇ ਜਿਵੇਂ ਆਪਣਾ ਸਟੈਂਡ ਹੌਲੀ ਸਖਤ ਕੀਤਾ ਤੇ ਪਹਿਲਾਂ ਜਦੋਂ ਭਾਰਤ ਨਹੀਂ ਸੀ ਰਿਸਪੌਂਡ ਕਰ ਰਿਹਾ ਕੈਨੇਡਾ ਨੂੰ, ਤੇ ਫਿਰ ਮਤਲਬ ਅਮਰੀਕਾ ਇੱਥੇ ਆਇਆ। ਫਿਰ ਇਹ ਗੱਲ ਫਾਈਨੈਂਸ਼ੀਅਲ ਟਾਈਮਸ ਦੇ ਰਾਹੀਂ ਬਾਹਰ ਆਉਂਦੀ ਹੈ ਕਿ ਜੀ ਇੰਡਾਈਟਮੈਂਟ ਜਿਹੜੀ ਹੈ ਉਹ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਦੀ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਪਰ ਉਹ ਸੀਲਡ ਹੈ। ਫਿਰ ਆਇਆ ਵੀ ਅਮਰੀਕਾ ਦੇਖ ਰਿਹਾ ਹੈ ਜਾਂ ਏਜੰਸੀਆਂ ਅਮਰੀਕਾ ਦੀਆਂ ਦੇਖ ਰਹੀਆਂ ਨੇ ਕਿ ਕੀ ਅਸੀਂ ਇਹਦੀਆਂ ਡਿਟੇਲਸ ਜਗ ਜ਼ਾਹਰ ਕਰੀਏ ਜਾਂ ਜੋ ਭਾਰਤ ਤੇ ਕੈਨੇਡਾ ਦਾ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹਨੂੰ ਦੇਖੀਏ। ਪਰ ਫਿਰ ਵੀ ਮੈਂ ਸਮਝਦਾ ਕਿ ਇੰਡੀਆ ਨੇ ਉਹਨੂੰ ਸੀਰੀਅਸਲੀ ਨਹੀਂ ਲਿਆ, ਨਹੀਂ ਰਿਸਪੌਂਡ ਕੀਤਾ, ਕੋਆਪਰੇਟ ਨਹੀਂ ਕੀਤਾ, ਜਿਹਦਾ ਇਹ ਨਤੀਜਾ ਬਣਿਆ ਕਿ ਇਹਨਾਂ ਨੇ ਕਿਹਾ ਵੀ ਠੀਕ ਹੈ ਜੀ ਹੁਣ ਜਿਹੜੀ ਗੱਲ ਇਹ ਇੰਡਾਈਟਮੈਂਟ ਦੀਆਂ ਡਿਟੇਲਸ ਨੇ ਇਹ ਅਸੀਂ ਜਗ ਜ਼ਾਹਰ ਕਰ ਦਈਏ। ਸੋ ਮੈਂ ਇਹ ਸਮਝਦਾ ਵੀ
ਇੱਥੇ ਗੱਲ ਸਮਝਣੀ ਜ਼ਰੂਰੀ ਹੈ ਵੀ ਇਹ ਸਾਰੀ ਜਿਹੜਾ ਇਹ ਘਟਨਾਕ੍ਰਮ ਜਿਹੜੀ ਇਹ ਟਾਈਮਲਾਈਨ ਹੈ, ਇਹਨੂੰ ਇਸ ਹਿਸਾਬ ਨਾਲ ਦੇਖਿਆ ਜਾਵੇ ਕਿ ਅਮਰੀਕਾ ਇਸ ਗੱਲ ਨੂੰ ਲੈਟ ਗੋ ਨਹੀਂ ਕਰ ਰਿਹਾ ਹੈਗਾ ਜਾਂ ਭਾਰਤ ਨੂੰ ਇੱਕ ਫ੍ਰੀ ਪਾਸ ਨਹੀਂ ਦੇ ਰਿਹਾ। ਉਹ ਭਾਰਤ ਨੂੰ ਇਹ ਸਿੱਧਾ ਸੁਨੇਹਾ ਦੇ ਰਿਹਾ ਕਿ ਅਸੀਂ ਸੀਰੀਅਸ ਹਾਂ ਇਸ ਮਾਮਲੇ ਨੂੰ ਲੈ ਕੇ, ਤੇ ਨਾਲੇ ਤੁਸੀਂ ਮਤਲਬ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸਾਡੀ ਧਰਤੀ ਦੇ ਉੱਤੇ ਆ ਕੇ ਨਹੀਂ ਕਰ ਸਕਦੇ। ਇਹ ਸੁਨੇਹਾ ਭਾਰਤ ਨੂੰ ਦਿੱਤਾ ਜਾ ਰਿਹਾ ਹੈ। ਹੁਣ ਇਹ ਇੱਕ ਵੱਡਾ ਸਵਾਲ ਹੈ ਇਸ ਵਕਤ ਵੀ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਮਹੀਨਿਆਂ ਦੇ ਵਿੱਚ ਜਿਹੜਾ ਅਮਰੀਕਾ ਦਾ ਸਟ੍ਰੈਟੇਜਿਕ ਪਾਰਟਨਰ ਹੈ ਭਾਰਤ, ਚੀਨ ਦੇ ਖਿਲਾਫ ਜਾਂ ਜਿਹੜੀ ਸਾਰੀ ਸਾਊਥ ਏਸ਼ੀਅਨ ਪੋਲਿਟਿਕਸ ਹੈਗੀ ਹੈ ਉਹਦੇ ਵਿੱਚ ਕਿਵੇਂ ਅਮਰੀਕਾ ਇੰਡੀਆ ਨੂੰ ਕਾਰਨਰ ਕਰਦਾ ਹੈ ਜਾਂ ਕਿਵੇਂ ਇਸ ਸਾਰੇ ਤੋਂ ਅੱਗੇ ਕੱਢਣ ਦੀ ਲਾਈਨ ਹੁੰਦੀ ਹੈ। ਤੇ ਸਾਡੇ ਲਈ ਇਹ ਦੇਖਣ ਵਾਲੀ ਗੱਲ ਬਣ ਜਾਂਦੀ ਹੈ ਵੀ ਜਿਹੜੀ ਗੱਲ ਸਿੱਖ ਆਰਗੇਨਾਈਜੇਸ਼ਨ ਦੇ ਨੇ ਲੰਬੇ ਸਮੇਂ ਤੋਂ ਕਹਿੰਦੀਆਂ ਆ ਰਹੀਆਂ ਸੀ, ਇਸ ਨੂੰ ਹੁਣ ਅਮਰੀਕਾ ਜਾਂ ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਇਹ ਗੱਲ ਮੰਨ ਰਹੀਆਂ ਨੇ। ਇਹ ਗੱਲ ਹੁਣ ਜੱਗ ਜ਼ਾਹਰ ਹੋ ਗਈ ਹੈ। ਇੱਥੇ ਇਹ ਵੀ ਇੱਕ ਉਹ ਕਰਨਾ ਬਣਦਾ ਵੀ ਜਿਹੜਾ ਇਸ ਵਕਤ ਭਾਰਤ ਦੇ ਵਿੱਚ ਮਾਹੌਲ ਬਣਿਆ ਹੋਇਆ, ਥੋੜਾ ਜਿਹਾ ਗੱਲ ਨੂੰ ਹੋਰ ਅੱਗੇ ਲੈ ਕੇ ਜਾਵਾਂ ਕਿ ਕਿਸ ਕਿਸਮ ਦਾ ਜਿਹੜਾ ਮਾਈਂਡਸੈਟ ਹੈ ਉੱਥੇ ਲੋਕਾਂ ਦਾ ਜਾਂ ਜਿਹੜੀ ਉੱਥੇ ਇੱਕ ਰੂਲਿੰਗ ਪਾਵਰ ਹੈਗੀ ਹੈ ਬੀਜੇਪੀ ਕੋਲ, ਉਹਨਾਂ ਦੇ ਕਰਿੰਦਿਆਂ ਦਾ ਬਣ ਗਿਆ ਆ ਕਿ ਇੱਕ ਇੰਟਰਵਿਊ ਗੁਰਪਤਵੰਤ ਸਿੰਘ ਪੰਨੂ ਦਾ ਟਾਈਮ ਮੈਗਜ਼ੀਨ ਦੀ ਇੱਕ ਜਿਹੜੀ ਰਿਪੋਰਟਰ ਹੈਗੀ ਆ ਆਸਥਾ ਰਾਜਵੰਸ਼ੀ, ਉਹਨਾਂ ਵੱਲੋਂ ਕੀਤਾ ਜਾਂਦਾ ਆ ਤੇ ਉਸ ਤੋਂ ਬਾਅਦ ਉਹਨੂੰ ਕਿਸ ਲੈਵਲ ਤੱਕ ਜਿਹੜੀ ਥ੍ਰੈਟ ਹੈ ਉਹ ਭੇਜੀ ਜਾਂਦੀ ਹੈ ਆਨਲਾਈਨ ਤੇ ਅਦਰਵਾਈਜ਼ ਕਿ ਉਹਨਾਂ ਨੇ ਆਪਣਾ ਟਵਿੱਟਰ ਖਾਤਾ ਜਿਹੜਾ ਆ ਉਹ ਬੰਦ ਕਰ ਦਿੱਤਾ ਆ। ਮੈਂ ਥੋੜਾ ਜਿਹਾ ਉਹਦਾ ਡਿਟੇਲ ਦੇ ਵਿੱਚ ਉਹ ਕਰਨਾ ਚਾਹੂੰਗਾ ਕਿਉਂਕਿ ਟਾਈਮ ਮੈਗਜ਼ੀਨ ਨੇ ਇਹਦੇ ਤੇ ਅੱਜ ਪੂਰੀ ਸਟੋਰੀ ਕੀਤੀ ਹੈ। ਉਹ ਲਿਖਦੇ ਆ, ਐਕਸਟ੍ਰੀਮਿਸਟ ਬੀਜੇਪੀ ਲਿੰਕਡ Abhijit Iyer Mitra, who describes himself as a senior research fellow, nuclear security program, said the journalist will be charged. ਉਹ ਫਿਰ ਉਹ ਜਿਹੜਾ ਅਭਿਜੀਤ ਮਿਤਰਾ ਆ ਉਹ ਲਿਖਦਾ ਆ ਕਿ ਆਸਥਾ ਜਿਹੜੀ ਰਾਜਵੰਸ਼ੀ ਹੈ had violated section 39 of UAPA and will face enhanced interrogation if she returns to India. An Australian citizen with 1 year's experience of India, she been flogging her brown skin to gain creed as an India expert, her mother Rekha Rajvanshi. ਤੇ ਨਾਲ ਲਿਖਦਾ ਆ, he looks like time has joined the regime change agenda. They carry an interview with third-rater Gurpatwant Pannu, a man who threatened to blow up Indian aircraft. The interviewer check who follows her and who she follows. Terrorists of feather flock together. ਮਤਲਬ ਇਸ ਕਿਸਮ ਦੀ ਜਿਹੜੀ ਹੇਟ ਮੇਲ ਹੈ ਜਾਂ ਆਨਲਾਈਨ ਹੇਟਰਡ ਹੈ ਉਹ ਕਿਸ ਕਿਸਮ ਦੀ ਕ੍ਰੀਏਟ ਕੀਤੀ ਜਾਂਦੀ ਹੈ। ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਕਿ ਜਿਹੜੇ ਮਤਲਬ ਚੰਗੇ ਕਹਿੰਦੇ ਕਹਾਉਂਦੇ ਜਰਨਲਿਸਟ ਨੇ, ਮਤਲਬ ਹੁਣ ਇੱਥੇ ਇਹ ਗੱਲ ਦੇਖਣ ਵਾਲੀ ਹੈ ਵੀ ਇਹ ਜਿਹੜੀ ਜਰਨਲਿਸਟ ਹੈਗੀ ਹੈ ਇਹਨੂੰ ਮੈਥਿਊ ਪਾਵਰ ਲਿਟਰੇਰੀ ਰਿਪੋਰਟਿੰਗ ਅਵਾਰਡ ਮਿਲਿਆ ਹੋਇਆ ਆ। ਮਤਲਬ ਇਹ ਰਿਪੋਰਟਿੰਗ ਕਰਨ ਵਾਲੇ ਬੰਦੇ ਨੇ, ਜਰਨਲਿਸਟ ਨੇ, ਤੇ ਇਹਨਾਂ ਨੂੰ ਕਿਸ ਕਿਸਮ ਦੇ ਨਾਲ ਟਾਰਗੇਟ ਕੀਤਾ ਜਾਂਦਾ ਆ ਆਨਲਾਈਨ ਜਦੋਂ ਅਸੀਂ ਦੇਖਦੇ ਹਾਂ। ਸੋ ਇਹ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਹ ਇਸ ਵਕਤ ਬਣਿਆ ਹੋਇਆ। ਸੋ ਬਟ ਕਮਿੰਗ ਬੈਕ ਜਿਹੜਾ ਸਾਡਾ ਪਾਰਟ ਸੀਗਾ ਵੀ ਇੱਥੇ ਦੇਖਣ ਵਾਲੀ ਗੱਲ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਜਿਹੜੀਆਂ ਡਿਟੇਲਸ ਨੇ ਹੋਰ ਸਾਡੇ ਸਾਹਮਣੇ ਕੀ ਆਉਂਦੀਆਂ ਨੇ। ਇੰਡਾਈਟਮੈਂਟ ਦੀ ਅੱਜ ਸਾਰੀ ਜਿਹੜੀ ਡਿਸਕਲੋਜ਼ਰ ਹੈ ਉਹ ਹੋ ਚੁੱਕੀ ਹੈ ਤੇ ਇਹਦੇ ਵਿੱਚ ਇਹ ਗੱਲ ਸਿੱਧ ਹੋ ਗਈ ਹੈ ਜਾਂ ਇਹ ਗੱਲ ਸਿੱਧੇ ਤੌਰ ਦੇ ਉੱਤੇ ਭਾਰਤ ਨੂੰ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਇਸ ਤੋਂ ਭੱਜ ਨਹੀਂ ਸਕਦੇ। ਹੁਣ ਭਾਰਤ ਦਾ ਵੀ ਰਿਸਪੌਂਸ ਇਹਦੇ ਤੇ ਦੇਖਣਾ ਹੋਵੇਗਾ, ਅਫੀਸ਼ੀਅਲ ਰਿਸਪੌਂਸ, ਕਿਉਂਕਿ ਜਿਵੇਂ ਅਸੀਂ ਆ ਬੀਜੇਪੀ ਦੇ ਕਰਿੰਦਿਆਂ ਦੀ ਜਾਂ ਆਨਲਾਈਨ ਗੱਲ ਕੀਤੀ ਹੈ ਉਹ ਤੇ ਉਹ ਇਸ ਕਿਸਮ ਦੀ ਹੇਟਰਡ ਫੈਲਾ ਰਹੇ ਆ, ਪਰ ਆਨਲਾਈਨ ਨਾ ਹੋ ਕੇ ਜਿਹੜਾ ਉਹਨਾਂ ਦਾ ਭਾਰਤ ਦਾ ਅਧਿਕਾਰਤ ਰਿਸਪੌਂਸ ਹੈ, ਅਫੀਸ਼ੀਅਲਸ ਦਾ ਰਿਸਪੌਂਸ ਹੈ, ਉਹ ਭਾਵੇਂ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੋਵੇ ਜਾਂ ਉਹਨਾਂ ਦੀ ਜਿਹੜੀ PMO ਹੈਗਾ ਪ੍ਰਾਈਮ ਮਿਨਿਸਟਰਸ ਆਫਿਸ ਹੋਵੇ ਜਾਂ ਅਸੀਂ ਓਵਰਆਲ ਉਹਨਾਂ ਦੇ ਕਰਿੰਦਿਆਂ ਦਾ ਦੇਖਦੇ ਹਾਂ, ਉਹਨਾਂ ਦੇ ਅਫੀਸ਼ੀਅਲਸ ਦਾ ਦੇਖਦੇ ਹਾਂ ਕਿਸ ਹਿਸਾਬ ਦੇ ਨਾਲ ਉਹ ਡੀਲ ਕਰਦੇ ਆ। ਕਿਉਂਕਿ ਹੁਣ ਉਹਨਾਂ ਨੇ ਜਿਹੜੀ ਇਹ ਹਾਈ ਲੈਵਲ ਇਨਕੁਆਇਰੀ ਕਮੇਟੀ ਦੀ ਗੱਲ ਕੀਤੀ ਹੈ, ਬੀਤੀ ਕੱਲ੍ਹ ਇਹ ਸਟੋਰੀ ਆ ਗਈ ਸੀ ਕਿ ਹਾਈ ਲੈਵਲ ਇਨਕੁਆਇਰੀ ਕਮੇਟੀ ਉਹਨਾਂ ਵੱਲੋਂ ਫਾਰਮ ਕੀਤੀ ਗਈ ਹੈ ਕਿ ਅਸੀਂ ਜਿਹੜੇ US ਨੇ ਐਲੀਗੇਸ਼ਨ ਲਾਏ ਆ ਜਾਂ ਸਾਨੂੰ ਪ੍ਰੂਫ ਪ੍ਰੋਵਾਈਡ ਕੀਤੇ ਆ ਉਹਦੇ ਤੇ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਆ ਤੇ ਅਸੀਂ ਆਲਰੇਡੀ ਇਹਦੀ ਇਨਕੁਆਇਰੀ ਕਰ ਰਹੇ ਹਾਂ। ਇਸ ਬਾਬਤ ਤੁਸੀਂ ਕੁਝ ਕਹਿਣਾ ਚਾਹੋ?
ਜਿਹੜਾ ਇੰਡੀਆ ਦਾ ਰਿਸਪੌਂਸ ਆ, ਆਫੀਸ਼ੀਅਲ ਰਿਸਪੌਂਸ ਆ, ਤੁਸੀਂ ਜਿਵੇਂ ਦੱਸਿਆ ਹੀ ਆ ਕਿ ਉਹਨਾਂ ਨੇ ਜਿਹੜੀ 18 ਨਵੰਬਰ ਨੂੰ ਉਹ ਕਹਿ ਰਹੇ ਆ ਕਿ ਅਸੀਂ ਇੱਕ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਬਣਾਈ ਆ, ਤੇ ਇੰਡੀਆ ਜਿਹੜਾ ਆ ਉਹ ਕੀ ਡਿਸਕੋਰਸ ਐਸਟੈਬਲਿਸ਼ ਕਰਨਾ, ਮਤਲਬ ਉਹ ਸਟੇਟਮੈਂਟ ਦੇ ਵਿੱਚ ਜਿਹੜੀ ਉਹ ਸ਼ਰਾਰਤ ਕਰ ਰਹੇ ਆ, ਜਾਂ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਚਣ ਦੀ ਕੋਸ਼ਿਸ਼ ਕਰ ਰਹੇ ਆ, ਹੈ ਨਾ, ਵੀ ਇਹ ਸਾਰੀ ਗੱਲ ਤੋਂ ਉਹ ਵਰਡ ਯੂਜ਼ ਕਰ ਰਹੇ ਆ। ਮੈਂ ਸਟੇਟਮੈਂਟ ਪੜ੍ਹ ਦਿੰਦਾ। We have already said that during the course of discussions with the US on bilateral security cooperations, the US side shared some inputs pertaining to nexus between organized criminals, gun runners, terrorists and others. ਹੁਣ ਬਾਕੀ ਤਾਂ ਉਹਨਾਂ ਨੇ ਗੱਲ ਕਰ ਲਈ ਆਰਗੇਨਾਈਜ਼ਡ ਕ੍ਰਿਮੀਨਲ, ਅਸੀਂ ਗੱਲ ਕੀਤੀ ਕਿ ਜਿਹੜੇ ਨੈਕਸਸ ਇਹ ਬਣਿਆ ਆ ਇਹਦੇ ਚ ਬੰਦਾ, ਇਹਨਾਂ ਨੇ ਆਰਗੇਨਾਈਜ਼ਡ ਕ੍ਰਿਮੀਨਲ ਜਿਹੜੇ ਹੈਗੇ ਉਹਨਾਂ ਨੂੰ ਹਾਇਰ ਕੀਤਾ। ਗਨ ਰਨਰਸ ਜਿਹੜਾ ਉਹ US ਦਾ ਉਹਨਾਂ ਦਾ ਅੰਡਰ ਕਵਰ ਏਜੰਟ ਸੀ ਜਿਹਨੂੰ ਇਹ ਪੈਸੇ ਦੇ ਕੇ ਕਰਾਉਣਾ ਚਾਹੁੰਦੇ ਸੀ। ਤੇ ਟੈਰਰਿਸਟ, ਹੁਣ ਟੈਰਰਿਸਟ ਤੇ ਅਦਰਸ ਜਿਹੜਾ ਆ, ਹੁਣ ਇਹ ਤਾਂ ਦੁਨੀਆ ਨੂੰ ਪਤਾ ਹੀ ਆ ਵੀ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਜਿਹੜਾ ਆ ਉਹ ਇਹਦੇ ਵਿੱਚ ਕਿਹੜਾ ਐਕਟਰ ਜਿਹੜਾ ਆ ਉਹ ਕਰ ਰਿਹਾ, ਰੋਲ ਪਲੇ ਕਰ ਰਿਹਾ। ਫਿਰ ਅਦਰਸ ਜਿਹੜਾ ਵਰਡ ਯੂਜ਼ ਕੀਤਾ, ਇੰਡੀਅਨ ਮੀਡੀਆ ਦੇ ਵਿੱਚ ਵੀ ਇੰਡੀਅਨ ਐਕਸਪ੍ਰੈਸ ਦੀ ਬੜੀ ਡਿਟੇਲਡ ਸਟੋਰੀ ਹੈ ਸਟੇਟਮੈਂਟ ਤੇ ਲੱਗੀ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਤੁਹਾਡੀ ਡਿਪਲੋਮੇਸੀ ਹੈ, ਡਿਪਲੋਮੇਸੀ ਦਾ ਫੇਲੀਅਰ ਆ ਕਿ ਤੁਸੀਂ ਜਿਹੜਾ ਅਦਰ ਵਰਡ ਯੂਜ਼ ਕਰ ਰਹੇ ਹੋ ਉਹ ਕਿਹਦੇ ਲਈ ਕਰ ਰਹੇ ਹੋ। ਕਿ ਜਦੋਂ ਇਸ ਤਰ੍ਹਾਂ ਦੀ ਡਿਪਲੋਮੈਟਿਕ ਸਿਚੁਏਸ਼ਨ ਬਣੀ ਹੋਵੇ ਤੇ ਤੁਸੀਂ ਇਹੋ ਜਿਹੇ ਵਰਡ ਯੂਜ਼ ਨਹੀਂ ਕਰ ਸਕਦੇ। ਤਾਂ ਇੰਡੀਆ ਨੇ ਜਿਹੜਾ ਅਦਰ ਸ਼ਬਦ ਯੂਜ਼ ਕੀਤਾ, ਵੀ ਇਹ ਇੰਡੀਆ ਕਹਿ ਰਿਹਾ ਕਿ ਅਸੀਂ ਜਾਂਚ ਕਰਾਂਗੇ ਕਿ ਇਹ ਕੌਣ ਕਰ ਰਿਹਾ ਇੰਡੀਆ ਵਿੱਚ। US ਸਿੱਧਾ ਸਿੱਧਾ ਕਹਿ ਰਿਹਾ ਵੀ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਦਾ ਹਾਇਰ ਲੈਵਲ ਦਾ ਆਫੀਸ਼ੀਅਲ ਜਿਹੜਾ ਆ ਉਹ ਸਾਰੇ ਇਸ ਪਲੋਟ ਨੂੰ ਕੋਆਰਡੀਨੇਟ ਕਰ ਰਿਹਾ ਸੀ। ਤੇ ਹੁਣ ਜਿਹੜਾ ਇੰਡੀਆ ਦੀ ਸਿਕਿਉਰਿਟੀ ਅਫੀਸ਼ੀਅਲ ਹੈ ਜਿਹੜਾ ਇੰਡੀਆ ਦਾ, ਉਹ ਵਿਦਆਊਟ ਪ੍ਰਾਈਮ ਮਿਨਿਸਟਰ ਆਫਿਸ ਦਾ ਜਿਹੜਾ ਮਤਲਬ ਜਿਹਦੀ ਯੈਸ ਤੋਂ ਬਿਨਾਂ, ਜਾਂ ਜਿਹੜਾ ਉੱਥੋਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਉਹਦੀ ਯੈਸ ਤੋਂ ਬਿਨਾਂ ਉਹ ਐਡਾ ਵੱਡਾ ਆਪਰੇਸ਼ਨ ਜਿਹੜਾ ਹੈ ਜਿਹਦੇ ਵਿੱਚ $1 ਲੱਖ ਜਿਹੜਾ ਆ ਉਹ ਇਨਵੋਲਵਡ ਹੋਵੇ, ਤੇ ਮਤਲਬ ਉਹ ਨਹੀਂ ਕਰ ਸਕਦਾ। ਤਾਂ ਇਹ ਗੱਲ ਸਪਸ਼ਟ ਆ ਵੀ ਇੰਡੀਆ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਫਿਰ ਡੁੱਬਦੀ ਕੀ ਨਹੀਂ ਕਰਦੀ, ਹੈ ਨਾ, ਵੀ ਮਰਦੀ ਕੀ ਨਹੀਂ ਕਰਦੀ। ਤਾਂ ਉਹ ਆਪਣੀ ਸਾਖ ਜੀ ਬਚਾਉਣ ਦੇ ਲਈ ਇਹ ਸਟੇਟਮੈਂਟਸ ਦੇ ਰਿਹਾ, ਪਰ US ਨੇ ਇੰਡੀਆ ਦਾ ਖਿਲਾਰਾ ਪਾਤਾ। ਇੰਟਰਨੈਸ਼ਨਲ ਡਿਪਲੋਮੇਸੀ ਦੇ ਪੱਧਰ ਤੇ ਜੇ ਆਪਾਂ ਦੇਖਣਾ ਹੋਵੇ ਤਾਂ ਇੰਡੀਆ ਦੀ ਜਿਹੜੀ ਇਹ ਸਾਰੀ ਹੈਗੀ ਸੀ, ਅੱਜ ਅਸੀਂ ਦੇਖੀਏ ਜਿਹੜੀਆਂ ਸਾਰੀਆਂ ਵੈਸਟ ਦਾ ਮੀਡੀਆ ਆ ਜਿੰਨਾ, ਉਹ ਜਦੋਂ ਖਬਰਾਂ ਲਾ ਰਿਹਾ ਤਾਂ ਖਬਰਾਂ ਦੇ ਵਿੱਚ ਜਿਵੇਂ ਦੀਆਂ ਉਹ ਫੋਟੋਗ੍ਰਾਫਸ ਲਾ ਰਿਹਾ, ਜਿਵੇਂ ਖਾਲਿਸਤਾਨ ਨੂੰ ਉਭਾਰ ਰਿਹਾ। ਤਾਂ ਇਹ ਗੱਲ ਹੁਣ ਸਪਸ਼ਟ ਆ ਵੀ ਇੰਡੀਆ ਦਾ ਜਿਹੜਾ ਰਜੀਮ ਆ ਉਹਦੀ ਜਿਹੜੀ ਪੋਲਿਸੀ ਰਹੀ ਆ, ਖਾਸ ਤੌਰ ਤੇ ਜਦੋਂ ਤੋਂ ਯੂਕਰੇਨ ਰਸ਼ੀਆ ਦਾ ਕਲੈਸ਼ ਚੱਲਿਆ, ਤੇ ਇੰਡੀਆ ਨੇ ਜਿਹੜੀ ਪੋਲਿਸੀ ਲਈ ਵੀ US ਇੰਡੀਆ, ਇੱਕ ਤਾਂ ਜਿਹੜੀ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ, ਜਿਹੜਾ BJP ਦਾ ਸਪੋਰਟਰ ਆ ਉਹਦਾ ਇੱਕ ਮਾਈਂਡ ਸੈਟ, ਜਿਹੜੀ WhatsApp ਯੂਨੀਵਰਸਿਟੀ ਚੱਲਦੀ ਆ ਉਹਦੇ ਨਾਲ ਜੀ ਅਸੀਂ ਤਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਗਏ ਆ, ਵੀ ਉਹਦਾ ਦਿਮਾਗ ਖਰਾਬ ਕਰਤਾ ਹੈ ਉਸ ਨੈਰੇਟਿਵ ਨੇ। ਤੇ ਉਹ ਵੀ ਅਸੀਂ ਦੇਖਿਆ ਵੀ ਪਾਰਲੀਮੈਂਟ ਦੇ ਵਿੱਚ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਸੀ ਉਹ ਕੈਨੇਡਾ ਨੂੰ ਪਣਡੁੱਬੀਆਂ ਭੇਜਣ ਤੱਕ ਦੀਆਂ ਗੱਲਾਂ ਕਰ ਰਹੇ ਸੀ ਉਦੋਂ। ਵੀ ਇਸ ਪੱਧਰ ਤੱਕ ਦਾ ਜਿਹੜਾ ਮਾਈਂਡ ਸੈਟ ਖਰਾਬ ਹੋਇਆ। ਵੀ ਉਸ ਤੋਂ ਬਾਅਦ ਜਿਹੜੀ ਫੋਰਨ ਪੋਲਿਸੀ ਰਹੀ ਸਾਰੀ, ਉਹ ਜਿਵੇਂ ਡਬਲ ਗੇਮ ਖੇਲੀ ਇੰਡੀਆ ਨੇ ਇਹ ਸਾਰੇ ਕਲੈਸ਼ ਦੇ ਵਿੱਚ, ਰਸ਼ੀਆ ਤੇ ਯੂਕਰੇਨ ਵਾਲੇ ਦੇ ਵਿੱਚ ਪੈਸਿਆਂ ਦਾ ਵੀ ਮੁਨਾਫਾ ਲੈਣਾ, ਜਿੰਨੇ ਰੈਜ਼ੋਲੂਸ਼ਨ ਆਏ ਉਹਨਾਂ ਦੇ ਵਿੱਚ ਜਾ ਕੇ ਰਸ਼ੀਆ ਦੀ ਸਪੋਰਟ 'ਚ ਖੜਨਾ, ਤੇ US ਨੂੰ ਇਹ ਵੀ ਦੱਸਣਾ ਕਿ ਅਸੀਂ ਤੁਹਾਡੇ ਅਲਾਈ ਆ। ਮਤਲਬ US ਨੇ ਫਿਰ ਹੁਣ ਇਹ ਸਾਰਾ ਇਹਨਾਂ ਦਾ ਦੇਖ ਕੇ ਵੀ ਇਹ ਦੋਗਲੇ ਆ, ਇਹਨਾਂ ਦੀ ਜਿਹੜੀ ਪੋਲਿਸੀ ਆ ਉਹ ਸਾਡੇ ਅਲਾਈ ਨਹੀਂ ਹੋ ਸਕਦੇ। US ਦੀ ਜਿਹੜੇ ਪੋਲਿਸੀ ਮੇਕਰਸ ਨੇ ਉਹ ਲੰਮੇ ਸਮੇਂ ਤੋਂ ਕਹਿ ਰਹੇ ਕਿ ਇੰਡੀਆ ਜਿਹੜਾ ਆ ਉਹ US ਦਾ ਨੈਚੁਰਲ ਅਲਾਈ ਨਹੀਂ ਬਣ ਸਕਦਾ, ਕਿਉਂਕਿ ਉੱਥੇ ਡੈਮੋਕ੍ਰੈਟਿਕ ਵੈਲਿਊਜ਼ ਦੀ ਕੋਈ ਕਦਰ ਨਹੀਂ ਆ, ਲੋਕਾਂ ਦੇ ਜੈਨੋਸਾਈਡ ਹੁੰਦੇ ਆ ਮਾਈਨੋਰਿਟੀਜ਼ ਦੇ। ਤੇ US ਦਾ ਜਿਹੜਾ ਸਾਰਾ ਹੀ ਵਰਲਡ ਆਰਡਰ ਆ ਉਹ ਜਿਹਨਾਂ ਵੈਲਿਊਜ਼ ਤੇ ਖੜਾ ਆ, ਵੀ ਇੰਡੀਆ ਉਹਨਾਂ ਵੈਲਿਊਜ਼ ਦੇ ਉੱਤੇ ਖੜਾ ਨਹੀਂ ਉਤਰਦਾ। ਤੇ ਇਹਦੇ ਚੱਲਦਿਆਂ ਹੁਣ US ਜਿਹੜਾ ਆ ਉਹ ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਆਇਆ ਸੀ US ਦੇ ਵਿੱਚ, ਤਾਂ US ਦੇ ਫਾਰਮਰ ਪ੍ਰੈਜ਼ੀਡੈਂਟ ਨੇ ਇੱਕ ਬੜੀ ਇੰਪੋਰਟੈਂਟ ਸਟੇਟਮੈਂਟ ਦਿੱਤੀ ਸੀ ਕਿ ਜਿਹੜਾ ਇੰਡੀਆ ਆ ਜੇ ਉਹਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਨੂੰ ਐਸਟੈਬਲਿਸ਼ ਨਹੀਂ ਕੀਤਾ ਗਿਆ ਤਾਂ ਇੰਡੀਆ ਦੀ ਬਾਲਕਨਾਈਜੇਸ਼ਨ ਹੋ ਸਕਦੀ ਹੈ। ਹੁਣ ਉਹ ਜਿਹੜੀ ਇੰਟਰਵਿਊ ਸੀ ਉਹ ਆਪਣੇ ਆਪ ਦੇ ਵਿੱਚ ਕੋਈ ਹਵਾ ਚੋਂ ਇੰਟਰਵਿਊ ਨਹੀਂ ਸੀ ਆਈ, ਤਾਂ ਉਹ ਇੰਟਰਵਿਊ ਵੀ ਪਲੈਨਡ ਸੀ, ਉਹ ਇੱਕ ਇਸ਼ਾਰਾ ਸੀ। ਹੁਣ ਬਾਲਕਨਾਈਜੇਸ਼ਨ ਕਿਵੇਂ ਦੀ ਹੋਣੀ, ਮਤਲਬ ਇਹ ਗੱਲ ਤੈਅ ਆ ਕਿ ਇੰਡੀਆ ਦੇ ਵਿੱਚ ਜਿਹੜੀ ਅੱਜ ਇੱਕ ਸੈਂਟਰਲ ਰਜੀਮ ਆ ਜਿਹੜਾ ਸਾਰੀ ਪਾਵਰ ਆਪਣੇ ਹੱਥ 'ਚ ਰੱਖ ਕੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਿਹਾ, ਜਿੱਥੇ ਜਿਵੇਂ ਘੱਟ ਗਿਣਤੀਆਂ ਦੇ ਉੱਤੇ ਉੱਥੇ ਜੈਨੋਸਾਈਡ ਹੋਏ ਆ, ਵੀ ਹੁਣ ਉਹਦੇ ਜਿਹੜੇ ਇਨਸਾਫ ਦਾ ਟਾਈਮ ਆ, ਸ਼ਾਇਦ ਉਸ ਖਿੱਤੇ ਨੂੰ ਸਟੇਬਲ ਕਰਨ ਦੇ ਲਈ ਵੈਸਟ ਨੂੰ ਇਹ ਲੱਗ ਰਿਹਾ ਵੀ ਉੱਥੇ ਇੱਕ ਜਿਹੜਾ ਹੁਣ ਜਸਟਿਸ ਕਰਕੇ ਤੇ ਇੱਕ ਸਟੇਬਲ ਪੋਲੀਟੀਕਲ ਸਟਰਕਚਰ ਖੜਾ ਕੀਤਾ ਜਾਵੇ। ਪਰ ਉਹ ਕਿਵੇਂ ਦਾ ਹੋਵੇ, ਬਾਲਕਨਾਈਜੇਸ਼ਨ ਕਿਸ ਤਰ੍ਹਾਂ ਦੀ ਹੋਣੀ ਆ, ਸੋਵਰਨ ਸਟਰਕਚਰ ਪੈਦਾ ਹੋਣਗੇ,
ਜਾਂ ਫਿਰ ਸਟਰੋਂਗ ਕੋਈ ਫੈਡਰਲ ਪੋਲੀਟੀਕਲ ਸਿਸਟਮ ਬਣੂਗਾ ਇੰਡੀਆ ਉਸ ਸਾਰੇ ਖਿੱਤੇ ਦੇ ਵਿੱਚ। ਪਾਕਿਸਤਾਨ ਦੀ ਪੋਜੀਸ਼ਨ ਵੀ ਅਸੀਂ ਦੇਖ ਰਹੇ ਹਾਂ ਕਿ ਪੋਲੀਟੀਕਲੀ ਜਿਹੜੀ ਆ ਅਨਸਟੇਬਲ ਆ ਬਹੁਤ, ਤਾਂ ਉਹ ਸਾਰੇ ਖਿੱਤੇ ਦੇ ਵਿੱਚ ਕੋਈ ਵੱਡੀ ਜਿਹੜੀ ਸ਼ਿਫਟ ਆ ਉਹ ਆਉਣ ਦੀਆਂ ਸੰਭਾਵਨਾਵਾਂ ਹੁਣ ਹੋਰ ਜ਼ਿਆਦਾ ਵੱਧ ਗਈਆਂ ਨੇ। ਇਹ ਜਿਹੜੀ ਸਾਰੀ ਟਸਲ ਚੱਲ ਰਹੀ ਆ, ਤਾਂ ਇਹਨੂੰ ਅਸੀਂ ਸਿਰਫ ਇੱਥੋਂ ਤੱਕ ਨਾ ਦੇਖੀਏ ਕਿ ਜਾਂ ਸਿੱਖਾਂ ਨੂੰ ਖਾਸ ਤੌਰ ਤੇ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਮਸਲਾ ਸਿਰਫ ਇੱਕ ਬੰਦੇ ਦੇ ਕਤਲ ਦੇ ਪਲੋਟ ਦਾ ਸੀ ਤੇ ਉਸ ਪਲੋਟ ਨੂੰ ਰੋਕ ਲਿਆ ਗਿਆ ਤੇ ਹੁਣ ਗੁੱਸਾ ਪ੍ਰਗਟਾਇਆ ਜਾ ਰਿਹਾ। ਕੋਈ ਇਹੋ ਜਿਹੀ ਗੱਲ ਨਹੀਂ। ਪਲੋਟ ਤਾਂ ਉਹਨਾਂ ਨੇ ਕਾਫੀ ਦੇਰ ਪਹਿਲਾਂ ਰੋਕ ਲਿਆ ਸੀ, ਪਲੋਟ ਤਾਂ ਉਹ 9 ਜੂਨ ਤੋਂ ਪਹਿਲਾਂ ਹੀ ਰੋਕ ਲਿਆ ਸੀ। ਪਰ ਉਸ ਤੋਂ ਬਾਅਦ ਓਬਾਮਾ ਦੀ ਇੰਟਰਵਿਊ, ਉਸ ਤੋਂ ਬਾਅਦ ਲਗਾਤਾਰ ਜਿਵੇਂ ਕੈਨੇਡਾ ਦਾ ਬੋਲਣਾ ਤੇ ਜੋ ਵੀ ਅੱਜ ਤੱਕ ਹੁਣ ਹੋ ਰਿਹਾ, ਤਾਂ ਇਹ ਗੱਲ ਸਪਸ਼ਟ ਆ ਵੀ ਇੱਕ ਵੱਡੀ ਪੋਲੀਟੀਕਲ ਸ਼ਿਫਟ ਸਾਊਥ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਆਉਣ ਵਾਲੀ ਆ। ਉਹਦੇ ਵਿੱਚ ਸਿੱਖ ਜਿਹੜੇ ਆ ਉਹ ਕਿਵੇਂ ਔਰਗਨਾਈਜ਼ ਹੋ ਕੇ ਉਹ ਆਪਣਾ ਜਿਹੜਾ ਹੁਣ ਭਵਿੱਖ ਆ ਉਹ ਤੈਅ ਕਰਨਗੇ, ਸਿੱਖਾਂ ਦੇ ਉੱਤੇ ਵੱਡਾ ਸਵਾਲ ਆ, ਸਿੱਖ ਲੀਡਰਸ਼ਿਪ ਤੇ ਵੱਡਾ ਸਵਾਲ ਆ। ਤੇ ਸਿੱਖਾਂ ਨੂੰ ਜ਼ਰੂਰ ਚੇਤੰਨ ਹੋ ਕੇ ਇਸ ਅਸੀਂ ਕਹਿ ਸਕਦੇ ਵੀ ਇਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਿਹੜਾ ਆ ਸਮਝਣਾ ਚਾਹੀਦਾ। ਜੀ ਬਿਲਕੁਲ। ਸੋ ਅੱਜ ਦੇ ਲਈ ਅਸੀਂ ਇੱਥੇ ਹੀ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਚਾਹੁੰਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।